ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 4 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੀ, ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਇੱਕ ਅਜਿਹੇ ਨੌਜਵਾਨ ਤੋਂ ਜਿਹਨੇ ਚੋਰੀ ਦੀ ਬੱਕਰੀ ਵੇਚੀ ਪਰ ਚਿੱਟੀ ਮੌਤ ਖਰੀਦ ਲਈ। ਕੀ ਹੈ ਪੂਰਾ ਮਾਮਲਾ ਜੀ? ਪ੍ਰਵੀਨ ਜੀ, ਬਹੁਤ ਮੱਦਭਾਗੀ ਔਰ ਪੀੜ ਵਾਲੀ ਖਬਰ ਹੈ ਜੀ। ਔਰ 4 ਦਿਨ ਪਹਿਲਾਂ ਇੱਕ ਲਾਸ਼ ਬਰਾਮਦ ਹੁੰਦੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਖੇਤਰ ਦੇ ਇੱਕ ਪਿੰਡ ਦੇ ਕਬਰਸਤਾਨ ਚੋਂ। ਤੇ ਉਹ ਨੌਜਵਾਨ ਮੁੰਡੇ ਦੀ ਲਾਸ਼ ਹੈ ਤੇ ਉਸ ਦੀ ਬਾਹ ਦੇ ਵਿੱਚ ਸਿਰਿੰਜ ਖੁੱਭੀ ਹੋਈ ਹੈ। ਠੀਕ ਹੈ। ਤੇ ਉਸ ਦੀਆਂ ਕੜੀਆਂ ਜੁੜਦਿਆਂ ਇੱਕ ਗਾਇਕ ਬੀਬੀ ਤੱਕ ਪਹੁੰਚ ਜਾਂਦੀਆਂ ਤੇ ਪਤਾ ਲੱਗਦਾ ਕਿ ਉਹ ਗਾਇਕ ਬੀਬੀ ਨਹੀਂ, ਉਹ ਸਪਲਾਇਰ ਹੈ ਹੁਣ ਚਿੱਟੇ ਦੀ। ਠੀਕ ਹੈ। ਤੇ ਇਹ ਮੁੰਡਾ ਜਿਹੜਾ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਗਵਾਉਂਦਾ ਹੈ, ਇਹ ਉਸ ਪਹਿਲਾਂ ਗਾਇਕ ਰਹੀ ਬੀਬੀ ਤੋਂ ਚਿੱਟਾ ਖਰੀਦ ਕੇ ਲਿਆਉਂਦਾ ਜੀ। ਇਹ ਮੁੰਡਾ ਤੇ ਇਹਦੇ 3-4 ਸਾਥੀ ਚਿੱਟੇ ਦੀ ਭਾਲ 'ਚ ਤੁਰਦੇ ਨੇ ਤੇ ਕਹਿੰਦੇ ਕਿ ਇਹ ਉਸ ਜਿਹੜਾ ਮਾਛੀਵਾੜੇ ਦਾ ਪਿੰਡ ਮਾਣੇਵਾਲਾ ਦਾ ਕੁਲਦੀਪ ਸਿੰਘ ਨਾਂ ਦਾ ਮੁੰਡਾ, ਇਹ ਰਹੀਮਾਬਾਦ ਖੁਰਦ ਤੋਂ ਜਿਹੜੀ ਗਾਇਕ ਰਹੀ ਹੈ ਕਿਸੇ ਸਮੇਂ ਪੰਮੀ, ਪਰਮਜੀਤ ਕੌਰ ਪੰਮੀ, ਉਸ ਤੋਂ ਚਿੱਟਾ ਖਰੀਦਦਾ। ਇਹਦੇ ਨਾਲ ਦੇ ਸਾਥੀ ਕਿਸੇ ਹੋਰ ਤੋਂ ਖਰੀਦਦੇ ਨੇ। ਉਹ ਜਿਹੜੇ ਨਾਲ ਦੇ ਸਾਥੀ ਨੇ ਉਹ ਜਗਦੀਸ਼ ਦੀਸ਼ਾ ਕੋਈ ਬੰਦਾ, ਉਹ ਤੋਂ ਖਰੀਦਦੇ ਨੇ। ਠੀਕ ਹੈ। ਪਰ ਜਿਹੜਾ ਇਹ ਕੁਲਦੀਪ ਨਾਂ ਦਾ ਮੁੰਡਾ ਸੀ, ਇਹ ਤੇ ਉਹ ਦੀਸ਼ੇ ਤੋਂ ਖਰੀਦੇ ਹੋਏ ਉਹਦੇ ਨਾਲ ਦੇ ਸਾਥੀ ਜਿਹੜਾ ਚਿੱਟਾ ਲੈ ਕੇ ਇੱਕ ਕਬਰਸਤਾਨ 'ਚ ਜਾ ਬਹਿੰਦੇ ਨੇ ਤੇ ਉੱਥੇ ਚਿੱਟੇ ਨੂੰ ਵਰਤਣਾ ਸ਼ੁਰੂ ਕਰਦੇ ਨੇ। ਜੋ ਵੀ ਇਹਨਾਂ ਦੇ ਢੰਗ ਤਰੀਕੇ ਨੇ, ਮੈਡੀਕਲ ਸਟੋਰ ਤੋਂ ਸਰਿੰਜਾਂ ਖਰੀਦਦੇ ਨੇ, ਜੇ ਉਹਦੀ ਵਰਤੋਂ ਕਰਦੇ ਨੇ। ਸਭ ਤੋਂ ਪਹਿਲਾਂ ਇਹ ਕੁਲਦੀਪ ਸਿੰਘ ਡੋਜ਼ ਲੈਂਦਾ ਹੈ, ਜਿਹੜਾ ਇਹ ਪੰਮੀ ਤੋਂ ਲੈ ਕੇ ਆਇਆ ਸੀ ਚਿੱਟਾ। ਤੇ ਵੱਧ ਮਾਤਰਾ 'ਚ ਲੈ ਗਿਆ ਜਾਂ ਕੋਈ ਵਿੱਚ ਕੁਛ ਨਕਲੀ ਅਸਲੀ ਮਿਲਿਆ ਸੀ, ਕੁਛ ਕੀ ਸੀ ਕਿ ਉਹਦੀ ਲਾਉਂਦਿਆਂ ਹੀ, ਉਹ ਜ਼ਹਿਰ ਲੈਂਦਿਆਂ ਹੀ, ਉਹ ਚਿੱਟਾ ਦਾ ਵਰਤੋਂ ਕਰਦੀ ਉਹਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਨਾਲ ਦੇ ਸਾਥੀ ਘਬਰਾਉਣ ਲੱਗਦੇ ਨੇ ਤੇ ਜਿੱਦਾਂ ਹੀ ਉਹ ਦੇਖਦੇ ਨੇ ਕਿ ਲੁੜਕ ਗਿਆ ਤੇ ਉਹ ਉਹਨੂੰ ਛੱਡ ਕੇ ਭੱਜ ਜਾਂਦੇ ਜੀ। ਤੇ ਭੱਜਣ ਤੋਂ ਬਾਅਦ ਇਹ ਲਾਸ਼ ਉੱਥੇ ਪਈ ਰਹਿੰਦੀ ਹੈ। ਫਿਰ ਧਿਆਨ 'ਚ ਆਉਂਦੀ ਹੈ, ਫਿਰ ਪੁਲਿਸ ਨੂੰ ਪਤਾ ਲੱਗਦਾ। 4 ਦਿਨਾਂ ਬਾਅਦ ਲਾਸ਼ ਬਰਾਮਦ ਹੁੰਦੀ ਹੈ। ਇਹ ਮਤਲਬ 30 ਜੁਲਾਈ ਦੀ ਘਟਨਾ ਦੱਸੀ ਜਾ ਰਹੀ ਹੈ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਦੋਂ ਪੁਲਿਸ ਕੜੀਆਂ ਜੋੜਨ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਪਹਿਲਾਂ ਗਾਇਕ ਸੀਗੀ, ਇਹਦੇ ਗੀਤ ਵੀ ਆ ਚੁੱਕੇ ਨੇ, ਧਾਰਮਿਕ ਗੀਤ ਵੀ ਆ ਚੁੱਕੇ ਨੇ, ਕਈ ਚੈਨਲਾਂ ਤੇ ਚੱਲ ਚੁੱਕੇ ਨੇ, ਦੂਰਦਰਸ਼ਨ ਤੇ ਵੀ ਚੱਲਦੀ ਰਹੀ ਆ। ਪਰ ਹੁਣ ਪਿਛਲੇ ਦਿਨਾਂ ਤੋਂ ਖਾੜੇ ਲੱਗਣੇ ਬੰਦ ਹੋ ਗਏ, ਪ੍ਰੋਗਰਾਮ ਮਿਲਣੋਂ ਘਟ ਗਏ ਜਾਂ ਇਹਦੇ ਗੀਤ ਨਹੀਂ ਵੱਧ ਚੱਲੇ। ਇਸ ਨੇ ਕੋਈ ਹੋਰ ਧੰਦਾ ਅਪਣਾਉਣਾ ਸੀ। ਪਰ ਇਹਦੀ ਇੱਕ ਭੈਣ ਸੀ। ਠੀਕ ਹੈ ਜੀ। ਉਹ ਭੈਣ ਪਹਿਲਾਂ ਤੋਂ ਹੀ ਇਹੋ ਜਿਹੇ ਕੰਮ, ਭੈਣ ਬੇਅੰਤ ਕੌਰ ਨਾਂ ਦੀ ਭੈਣ, ਜਿਹੜੀ ਪਹਿਲਾਂ ਹੀ ਚਿੱਟੇ ਦਾ ਕੰਮ ਕਰਦੀ ਸੀ ਜੀ। ਤੇ ਉਹ ਭੈਣ ਜੇਲ੍ਹ 'ਚ ਹੈ ਜੀ ਅੱਜ ਕੱਲ੍ਹ। ਠੀਕ ਹੈ। ਗਾਇਕਾ ਦੀ ਉਹ ਵੀ ਬਿਲਕੁਲ ਇਹੋ ਜਿਹੇ ਵਰਤਾਰੇ ਕਰਨਾ ਕਿ ਉਹਦੇ ਵੀ ਘਰੇ ਨਸ਼ਾ ਲੈਣ ਆਇਆ ਬੰਦਾ ਮਰ ਗਿਆ ਤੇ ਉਹ ਮਰਨ ਤੋਂ ਬਾਅਦ, ਨਸ਼ਾ ਕਰਨ ਤੋਂ ਬਾਅਦ ਜਦੋਂ ਮਰ ਗਿਆ ਤਾਂ ਇਹਨੇ ਉਹਦੀ ਲਾਸ਼ ਨੂੰ ਖਪਾਉਣ ਦੇ ਲਈ ਜੋ ਢੰਗ ਤਰੀਕਾ ਵਰਤਿਆ ਕਿ ਗਿਣਤੀ 'ਚ ਨਾ ਆਵੇ ਬੰਦਾ ਹੈਗਾ ਵੀ ਹੈ ਕਿ ਨਹੀਂ, ਤੇ ਉਹ ਫੜੀ ਗਈ। ਉਹ ਜੇਲ੍ਹ 'ਚ ਹੁਣ। ਉਹ ਤੋਂ ਬਾਅਦ ਉਹਦਾ ਕਾਰੋਬਾਰ ਇਹ ਸਾਂਭ ਲਿਆ। ਪਹਿਲਾਂ ਚਿੱਟਾ ਉਹ ਵੇਚਦੀ ਸੀ, ਕਹਿੰਦੇ ਫਿਰ ਇਹਨੇ ਸਾਂਭ ਲਿਆ। ਠੀਕ ਹੈ। ਹੁਣ ਇਹ ਕਾਰੋਬਾਰ ਕਰਦੀ ਸੀ ਜਿਹਦੇ 'ਚ ਕੁਲਦੀਪ ਦੀ ਜਾਨ ਗਈ। ਪਰ ਇਹ ਤੋਂ ਵੀ ਪਹਿਲੂ ਇਹ ਦੇਖੋ ਕਿ ਚਿੱਟਾ ਲੈਣ ਲਈ ਬੰਦਿਆਂ ਦੀ ਹਾਲਤ ਕੀ ਆ ਕਿ ਪਸ਼ੂ ਜਾਨਵਰ ਤੱਕ ਚੋਰੀ ਕਰਨੋਂ ਨਹੀਂ ਹਟਦੇ। ਬੱਕਰੀ ਚੋਰੀ ਕੀਤੀ ਜੀ ਇਹਨਾਂ ਨੇ। ਕੁਲਦੀਪ ਸਿੰਘ ਨੇ ਇੱਕ ਬੱਕਰੀ ਚੋਰੀ ਕੀਤੀ।
ਉਸ ਬੱਕਰੀ ਨੂੰ ਮਾਛੀਵਾੜੇ ਦੀ ਇੱਕ ਕਸਾਈ ਨੂੰ ਵੇਚਿਆ। ਠੀਕ ਹੈ। ਉਹ ਕਸਾਈ ਵੀ ਪੁਲਿਸ ਨੇ ਪਹਿਲਾਂ ਆਪਣੀ ਹਿਰਾਸਤ 'ਚ ਲੈ ਲਿਆ ਸੀਗਾ, ਉਹ ਤੋਂ ਚੰਗੀ ਪੁੱਛਗਿੱਛ ਹੋਈ ਹੈ, ਫਿਲਹਾਲ ਉਹਨੂੰ ਛੱਡਤਾ। ਇੱਥੋਂ ਤੱਕ ਕਿ ਜਿਹੜੇ ਮੈਡੀਕਲ ਸਟੋਰ ਤੋਂ ਸਰਿੰਜਾਂ ਖਰੀਦੀਆਂ ਉੱਥੇ ਵੀ ਪਹੁੰਚ ਗਈ ਆ ਪੁਲਿਸ। ਸੋ ਜੀ ਉਹ ਬੱਕਰੀ ਖਰੀਦੀ, ਬੱਕਰੀ ਖਰੀਦ ਕੇ ਮਤਲਬ ਬੱਕਰੀ ਚੋਰੀ ਕੀਤੀ, ਚੋਰੀ ਕਰਕੇ ਬੱਕਰੀ ਉਸ ਕਸਾਈ ਨੂੰ ਵੇਚਤੀ। ਉਹਨਾਂ ਪੈਸਿਆਂ ਨਾਲ ਚਿੱਟਾ ਖਰੀਦਿਆ, ਉਹਨੇ ਚਿੱਟਾ ਖਰੀਦਿਆ ਜਾਂ ਚਿੱਟੀ ਮੌਤ ਖਰੀਦੀ। ਸੋ ਇਹ ਕੁਲਦੀਪ ਸਿੰਘ ਵਰਗੇ ਨੌਜਵਾਨ ਹਰ ਰੋਜ਼ ਪੰਜਾਬ ਚ ਔਸਤ ਇੱਕ ਨੌਜਵਾਨ ਚਿੱਟੇ ਕਾਰਨ ਜਾਨ ਗਵਾ ਰਿਹਾ। ਜੀ ਜੀ, ਬੱਚੀਆਂ ਤੱਕ ਦੀਆਂ ਨਸਾਂ ਚ ਚਿੱਟਾ ਉਤਰਨ ਲੱਗਿਆ। ਤੇ ਪਰ ਸਰਕਾਰ ਜੀ, ਉਹ ਮੁੱਖ ਮੰਤਰੀ ਦਾ ਇੱਕ ਬਿਆਨ ਚੱਲ ਰਿਹਾ, ਕਹਿੰਦਾ ਕਿ ਦੇਖ ਲਓ ਜੀ ਸਾਡੇ ਆਉਂਦੇ ਚਿੱਟਾ ਮੁੱਕ ਜੂਗਾ, ਤੇ ਆਉਣਾ ਮੁੱਕ ਗਿਆ। ਸੋ ਇਸ ਲਈ ਇਹ ਬਹੁਤ ਬਦਭਾਗੀ ਖਬਰ ਹੈ। ਇਸ ਖਬਰ ਨੇ ਪੂਰੇ ਪੰਜਾਬ ਨੂੰ ਫਿਕਰਮੰਦੀ ਚ ਪਾਇਆ। ਔਰ ਖਾਸ ਕਰਕੇ ਕਲਾਕਾਰ ਹੋ ਕੇ ਬੰਦਾ ਸੂਖਮ ਹੁੰਦਾ ਹੈ, ਲਿਖਤਾਂ ਨਾਲ ਹੋ ਕੇ ਬੰਦਾ ਸੂਖਮ ਹੁੰਦਾ ਹੈ। ਫਿਰ ਤੁਸੀਂ ਧਾਰਮਿਕ ਗੀਤ ਗਾਏ ਹੋਣ, ਤੁਹਾਡਾ ਬਾਜ਼ਾਰ ਦੇ ਵਿੱਚ ਸਮਾਜ ਦੇ ਵਿੱਚ ਇੱਕ ਨਾਮ ਹੋਵੇ, ਉਹ ਲੋਕ ਇਹੋ ਜਿਹਾ ਧੰਦਾ ਕਰਨ, ਫਿਰ ਹੋਰ ਦੁੱਖ ਹੁੰਦਾ ਪ੍ਰਵੀਨ ਜੀ। ਜੀ ਜੀ, ਸੋ ਇਸ ਲਈ ਇਹ ਘਟਨਾ ਨੇ ਮਾਛੀਵਾੜੇ ਦੇ ਖੇਤਰ ਨੂੰ ਵੀ ਇੱਕ ਵਾਰ ਨਵੀਂ ਫਿਕਰਮੰਦੀ ਚ ਪਾ ਦਿੱਤਾ। ਨਹੀਂ ਮੰਨਿਆ ਜਾਂਦਾ ਰਿਹਾ ਕਿਸੇ ਸਮੇਂ ਕਿ ਘੱਟੋ ਘੱਟ ਜਿਹੜਾ ਮਤਲਬ ਰੋਪੜ, ਚਮਕੌਰ ਸਾਹਿਬ, ਮਾਛੀਵਾੜਾ, ਇਹ ਬੈਲਟ ਹੈ ਜਿਹੜੀ ਅਨੰਦਪੁਰ ਸਾਹਿਬ, ਇਹ ਬੈਲਟ ਕਹਿੰਦੇ ਕਾਫੀ ਸਮੇਂ ਬਚੀ ਰਹੀ ਹੈ। ਤੇ ਪਰ ਹੁਣ ਇਹ ਵੀ ਪੂਰੀ ਤਰ੍ਹਾਂ ਗ੍ਰਿਫਤ ਚ ਹੈ। ਕੋਈ ਖੇਤਰ ਪੰਜਾਬ ਦਾ ਕੋਈ ਖੁੰਝਾ ਬਚਿਆ ਨਹੀਂ ਜਿਹਦੇ ਕਾਰਨ ਚਿੱਟੇ ਨੇ ਘਰਾਂ ਚ ਚਿੱਟੇ ਸੱਥਰ ਨਾ ਵਿਛਾਏ ਹੋਣ। ਸੋ ਇਹ ਪੰਮੀ ਨਾਂ ਦੀ ਗਾਇਕਾ ਦੀ ਕਰਤੂਤ ਤੇ ਕੁਲਦੀਪ ਸਿੰਘ ਜਿਹੜਾ ਬੱਕਰੀ ਵੇਚ ਕੇ ਮਤਲਬ ਬੱਕਰੀ ਚੋਰੀ ਕਰਕੇ ਉਹਨੂੰ ਵੇਚ ਕੇ ਚਿੱਟਾ ਖਰੀਦਣ ਗਿਆ ਸੀ, ਪਰ ਚਿੱਟੀ ਮੌਤ ਖਰੀਦ ਲਿਆ। ਇਹ ਭਾਣਾ ਵਰਤਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਫਿਰ ਇੱਕ ਖਬਰ ਚਰਚਾ ਚ। ਪਰ ਅਫਸੋਸ ਇਸ ਗੱਲ ਦਾ ਪ੍ਰਵੀਨ ਜੀ, ਪੰਜਾਬ ਦੇ ਅੰਦਰ ਅੱਜ ਕੱਲ੍ਹ ਖੁਦਕੁਸ਼ੀਆਂ ਦੀ, ਪੰਜਾਬ ਦੇ ਅੰਦਰ ਅੱਜ ਕੱਲ੍ਹ ਚਿੱਟੇ ਨਾਲ ਮੌਤ ਦੀਆਂ ਖਬਰਾਂ ਦੀ ਨਾ ਤਾਂ ਨਜ਼ਰਸਾਨੀ ਹੁੰਦੀ ਹੈ, ਨਾ ਖਬਰਾਂ ਚੱਜ ਨਾਲ ਪ੍ਰਕਾਸ਼ਿਤ ਹੋਣ ਦਿੱਤੀਆਂ ਜਾਂਦੀਆਂ, ਨਾ ਹੀ ਉਹਨਾਂ ਦਾ ਰਿਕਾਰਡ ਥਾਣੇ ਕਚਹਿਰੀਆਂ ਚੜ੍ਹਨ ਦਿੱਤਾ ਜਾਂਦਾ, ਤਾਂ ਕਿ ਦਿਖਾਉਣ ਨੂੰ ਹੋਵੇ ਕਿ ਪੰਜਾਬ 'ਚ ਜੁਰਮ ਘਟ ਗਿਆ, ਪੰਜਾਬ 'ਚ ਚਿੱਟਾ ਘਟ ਗਿਆ, ਪੰਜਾਬ 'ਚ ਖੁਦਕੁਸ਼ੀ ਘਟ ਗਈ, ਪੰਜਾਬ ਚਿੱਟੇ ਕਾਰਨ ਮੌਤ ਦਾ ਅੰਕੜਾ ਘਟ ਗਿਆ। ਇੱਕ ਤਰੀਕਾ ਕੱਢਿਆ ਸਰਕਾਰਾਂ ਨੇ, ਸਾਡੇ ਅਫਸਰਸ਼ਾਹੀਆਂ ਨੇ, ਕਿ ਉਹਦਾ ਰਿਕਾਰਡ ਹੀ ਦਰਜ ਨਾ ਕਰੋ, ਉਹਦਾ ਪਰਚਾ ਹੀ ਦਰਜ ਨਾ ਕਰੋ, ਉਹਦੀ FIR ਨਾ ਕੱਟੋ, ਉਹਦੀ DDR ਨਾ ਪਾਓ। ਸੋ ਇਹ ਤਰੀਕਾ ਨਵਾਂ ਅਪਣਾ ਲਿਆ। ਪਰ ਪੰਜਾਬ 'ਚ ਹਰ ਰੋਜ਼ ਇੱਕ ਔਸਤਨ ਘੱਟੋ ਘੱਟ ਚਿੱਟਾ ਜਾਨ ਲੈ ਰਿਹਾ, ਔਰ ਹਰ ਇੱਕ ਦਿਨ ਛੱਡ ਕੇ ਇੱਕ ਨਾ ਇੱਕ ਕਿਸਾਨ ਮਜ਼ਦੂਰ ਜਾਂ ਖੇਤ ਮਜ਼ਦੂਰ ਆਪਣੀ ਜਾਨ ਗਵਾ ਰਿਹਾ। ਸੋ ਪੰਜਾਬ ਦੋਹਰੀ ਮਾਰ ਚੋਂ ਲੰਘ ਰਿਹਾ ਪ੍ਰਵੀਨ ਜੀ। ਜੀ, ਪਹਿਲਾਂ ਨੌਜਵਾਨ ਨੇ ਜਦੋਂ ਇਹ ਸਾਰਾ ਗੱਲ ਵਾਪਰ ਗਈ, ਘਟਨਾ ਵਾਪਰ ਗਈ, ਪੁਲਿਸ ਪਹਿਲਾਂ ਕਸਾਈ ਕੋਲੇ ਗਈ। ਕਸਾਈ ਤੋਂ ਬਾਅਦ ਉਹਨੇ ਜਿੱਥੇ ਬੱਕਰੀ ਵੇਚੀ ਸੀ ਉਹ ਕਸਾਈ ਤੋਂ ਬਾਅਦ ਮੈਡੀਕਲ ਸਟੋਰ ਵਾਲਿਆਂ ਕੋਲੇ ਗਈ ਪੁਲਿਸ, ਉੱਥੋਂ ਪੁੱਛ ਪੜਤਾਲ ਕੀਤੀ। ਤੇ ਇਸੇ ਤਰ੍ਹਾਂ ਸਾਰੀ ਹਾਇਰਾਰਕੀ ਦੇ ਵਿੱਚ ਪੁੱਛ ਪੜਤਾਲ ਹੋਈ ਹੋਣੀ ਹੈ, ਜਿੱਥੋਂ ਜਿੱਥੋਂ ਵੀ ਉਹ ਨੌਜਵਾਨ ਜਿਹਦੇ ਵੀ ਸੰਪਰਕ ਦੇ ਵਿੱਚ ਆਇਆ। ਜੇਕਰ ਇੱਕ ਅਲਾਮਤੀ ਪੁਲਿਸ ਰੋਕ ਦੇਵੇ, ਜੇਕਰ ਚਿੱਟਾ ਹੀ ਪੁਲਿਸ ਰੋਕ ਦੇਵੇ, ਤਾਂ ਤੁਹਾਨੂੰ ਨਾ ਕਿਸੇ ਕਸਾਈ ਨੂੰ ਲੱਭਣਾ ਪਵੇ ਕਿ ਕਿੱਥੋਂ ਪੈਸੇ ਵੱਟੇ, ਨਾ ਤੁਹਾਨੂੰ ਮੈਡੀਕਲ ਸਟੋਰ ਕੋਲੇ ਜਾਣਾ ਪਵੇ ਕਿ ਕਿੱਥੋਂ ਇਹਨੇ ਸਿਰਿੰਜਾਂ ਸੂਈਆਂ ਲਈਆਂ। ਇਹਦੀ ਫੈਕਟਰੀ ਤਾਂ ਪੰਜਾਬ 'ਚ ਕੋਈ ਨਹੀਂ ਲੱਗੀ ਹੈ ਜੀ, ਨਹੀਂ ਲੱਗੀ। ਬਿਲਕੁਲ ਬਿਲਕੁਲ, ਆਉਂਦਾ ਹੀ ਹੈ ਨਾ, ਆਉਂਦਾ ਹੀ ਹੈ ਬਿਲਕੁਲ। ਤੇ ਆਉਣ ਦਾ ਰਾਹ ਕਿਹਨੇ ਰੋਕਣਾ? ਉਹ ਤੁਸੀਂ ਮੈਂ ਤਾਂ ਰੋਕਣਾ ਨਹੀਂ। ਉਹਦੇ ਲਈ ਕੇਂਦਰੀ ਏਜੰਸੀਆਂ ਦੀ ਫੋਰਸਾਂ ਲੱਗੀਆਂ ਤੇ ਸੂਬੇ ਦੀ ਪੁਲਿਸ ਲੱਗੀ ਹੈ। ਹਾਂ ਬਿਲਕੁਲ, ਇਹਦਾ ਮਤਲਬ ਦੋਵਾਂ ਦੇ ਵਿੱਚ ਨਲਾਇਕੀ ਹੈ, ਜਾਂ ਦੋਵਾਂ 'ਚ ਕਮਜ਼ੋਰੀ ਹੈ, ਜਾਂ ਦੋਏ ਵਿਕਾਊ ਨੇ। ਤੁਸੀਂ ਕਸਾਈਆਂ ਕੋਲੇ ਜੋ ਤੁਰੇ ਫਿਰਦੇ, ਤੁਸੀਂ ਮੈਡੀਕਲ ਸਟੋਰਾਂ ਵਾਲਿਆਂ ਕੋਲੇ ਤੁਰੇ ਫਿਰਦੇ ਆ ਤਫਤੀਸ਼ ਕਰਦੇ, ਤੁਸੀਂ ਤਾਂ ਚਿੱਟਾ ਹੀ ਰੋਕ ਦਿਓ। ਨਾ ਤੁਹਾਨੂੰ ਕੋਲੇ ਜਾਣਾ ਪਵੇ, ਨਾ ਮੈਡੀਕਲ ਸਟੋਰਾਂ ਕੋਲੇ ਜਾਣਾ ਪਵੇ, ਕਿੱਥੋਂ ਸਰਿੰਜਾਂ ਸੂਈਆਂ ਲਈਆਂ, ਕਿੱਥੇ ਬੱਕਰੀ ਵੇਚੀ। ਰੌਲਾ ਤਾਂ ਇਹੀ ਹੈ ਨਾ, ਮੇਨ ਵੱਡੀ ਸਪਲਾਈ ਰੋਕ ਦਿਓ, ਖੁੱਡਾਂ ਦਾ ਵੀ ਬੰਦ ਹੋ ਜਾਣਗੀਆਂ। ਬਿਲਕੁਲ ਜੀ। ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਇੱਕ ਹੋਰ ਮੰਦਭਾਗੀ ਘਟਨਾ ਦੀ। ਇੱਕ ਬੱਕਰੀਆਂ ਚਰਾ ਰਹੀ ਸੀ ਬਾਲੜੀ, ਤੇ ਉਹਦੇ ਨਾਲ ਗੈਂਗਰੇਪ ਹੋ ਗਿਆ। ਇਸ ਤੋਂ ਵੀ ਅਗਲੀ ਗੱਲ ਕਿ ਉਸ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਤੇ ਫਿਰ ਉਸ ਨੂੰ ਸਾੜ ਦਿੱਤਾ ਗਿਆ। ਜੀ ਪ੍ਰਵੀਨ ਜੀ, ਮਤਲਬ ਅਸੀਂ ਕਿਸ ਸਮਾਜ 'ਚ ਜੀ ਰਹੇ ਹਾਂ ਜੀ। ਅਸੀਂ ਕਹਿੰਦੇ ਹਾਂ ਅਸੀਂ ਬਹੁਤ ਗਿਆਨਵਾਨ ਹੋ ਗਏ, ਬਹੁਤ ਪੜ੍ਹੇ ਲਿਖੇ ਹੋ ਗਏ, ਬਹੁਤ ਧਾਰਮਿਕ ਆ, ਅਸੀਂ ਬਹੁਤ ਗੁਰੂ ਘਰ ਜਾਂਦੇ ਹਾਂ, ਬਹੁਤ ਮੰਦਿਰ ਮਸੀਤ ਜਾਂਦੇ ਹਾਂ, ਬਹੁਤ ਅਸੀਂ ਮਤਲਬ ਡੇਰਿਆਂ ਨੂੰ ਮੰਨਦੇ ਹਾਂ ਜੀ, ਬਾਬਿਆਂ ਨੂੰ ਮੰਨਦੇ ਹਾਂ। ਆਹ ਕਿਹੜਾ ਗਿਆਨ ਹੈ ਜਿਹੜਾ ਤੁਹਾਨੂੰ ਇਹ ਸਿਖਾਉਂਦਾ ਕਿ ਹਾਂ ਭਾਈ ਬਾਲੜੀ ਨੂੰ ਮਤਲਬ ਖੇਤਾਂ 'ਚ ਕੰਮ ਕਰਦੀ ਨੂੰ, ਬੱਕਰੀਆਂ ਚਰਾਉਂਦੀ ਨੂੰ ਚੱਕ ਲਓ ਤੇ ਉਹਦੇ ਨਾਲ ਕਰਤੂਤ ਕਰੋ, ਉਸ ਤੋਂ ਬਾਅਦ ਉਹਦੀ ਜਾਨ ਲਓ, ਜਾਨ ਲੈਣ ਤੋਂ ਬਾਅਦ ਉਹਨੂੰ ਸਾੜ ਦਿਓ। ਤੇ ਇਹ ਬਾਰ-ਬਾਰ ਜਦੋਂ ਅਜਿਹੀਆਂ ਘਟਨਾ ਵਾਪਰਦੀਆਂ, ਇਹਦੇ ਨਾਲ ਕਹਿੰਦੇ ਇੱਕ ਵਾਰ ਫਿਰ ਤੰਦੂਰ ਕਾਂਡ ਯਾਦ ਆਉਂਦਾ, ਜਾਂ ਉਹ ਦਿੱਲੀ ਦੇ ਵਿੱਚ ਜੋ ਬੱਸ ਵਾਲਾ ਕਾਂਡ ਸੀਗਾ ਉਹ ਲੋਕਾਂ ਦੇ ਜ਼ਿਹਨ 'ਚ ਫਿਰ ਆਉਂਦਾ। ਸੋ ਇਹ ਸਾਰਾ ਕੁਝ ਨਿਰਭੈ ਕਾਂਡ ਹੈ ਨਾ, ਸੋ ਉਹ ਸਾਰਾ ਕੁਝ ਲੋਕਾਂ ਨੂੰ ਮੁੜ ਕੇ ਯਾਦ ਆਉਂਦੀਆਂ ਉਹ ਕਹਾਣੀਆਂ। ਤੇ ਅਸੀਂ ਕਿਹੜੀ ਘਟਨਾ ਤੋਂ ਫਿਰ ਸਿੱਖਿਆ? ਬਿਲਕੁਲ ਜੀ। ਇਹ 16 ਸਾਲ ਦੀ ਇੱਕ ਬਾਲੜੀ ਆ,
ਹਰ ਰੋਜ਼ ਜਿਵੇਂ ਰੂਟੀਨ 'ਚੋਂ ਜਾਂਦੀ ਸੀ ਉਵੇਂ ਹੀ ਆਪਣੇ ਘਰੋਂ ਬੱਕਰੀਆਂ ਲੈ ਕੇ ਉਹ ਖੇਤਾਂ ਨੂੰ ਜਾਂਦੀ ਆ, ਠੀਕ ਹੈ। ਬੱਕਰੀਆਂ ਨੂੰ ਚਰਾਉਂਦੀ ਆ। ਹੂੰ, ਬੱਕਰੀਆਂ ਨੂੰ ਚਰਾਉਣ ਦੌਰਾਨ ਸ਼ਾਮ ਨੂੰ ਦਿਨ ਢਲਣ ਤੋਂ ਪਹਿਲਾਂ 3 ਵਜੇ ਬੱਕਰੀਆਂ ਘਰੇ ਮੁੜ ਆਉਂਦੀਆਂ, ਠੀਕ ਹੈ ਜੀ। ਪਰ ਉਹ ਕੁੜੀ ਨਹੀਂ ਮੁੜਦੀ। ਹੂੰ, ਉੱਥੋਂ ਭਾਲ ਸ਼ੁਰੂ ਹੁੰਦੀ ਆ। ਹੂੰ, ਜਦੋਂ ਕੁੜੀ ਘਰੇ ਨਹੀਂ ਮੁੜਦੀ, ਇਹ ਪੰਜਾਬ ਦੇ ਨਾਲ ਲੱਗਦੇ ਗਵਾਂਢੀ ਸੂਬੇ ਹਰਿਆਣੇ ਦੀ ਘਟਨਾ ਜੀ। ਠੀਕ ਹੈ ਜੀ। ਰਾਜਸਥਾਨ ਦੇ ਭੀਲਵਾੜਾ ਖੇਤਰ ਹੈ, ਭੀਲਵਾੜਾ ਖੇਤਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ, ਹੂੰ, ਜਿੱਥੇ 4 ਮਤਲਬ ਕਿ ਦਰਿੰਦੇ ਕਹਿ ਲਈਏ, ਹਬਸ਼ੀ ਕਹਿ ਲਈਏ ਨਾ, ਬੰਦੇ ਵੀ ਕਹਿ ਨਹੀਂ ਸਕਦੇ ਉਹਨਾਂ ਨੂੰ ਤਾਂ। ਸੋ ਇਸ ਲਈ ਕਹਿੰਦੇ ਜੀ ਕਿ ਉਹ ਕੁੜੀ ਜਦੋਂ ਘਰੇ ਨਹੀਂ ਮੁੜਦੀ ਤਾਂ ਘਰ ਦੇ ਭਾਲ ਸ਼ੁਰੂ ਕਰਦੇ ਆ। ਠੀਕ ਉਹਦਾ ਹੈ। ਭਰਾ, ਉਹਦੇ ਪਰਿਵਾਰ, ਮਹੱਲੇ ਵਾਲੇ ਜਦੋਂ ਭਾਲ ਸ਼ੁਰੂ ਕਰਦੇ ਆ ਤਾਂ ਖੇਤਾਂ ਵੱਲ ਨੂੰ ਜਾਂਦੇ ਆ, ਤਾਂ ਰਾਹ 'ਚ ਇੱਕ ਥਾਂ ਤੋਂ ਉਹਨਾਂ ਨੂੰ ਇੱਕ ਚੱਪਲ ਮਿਲਦੀ ਆ। ਠੀਕ ਹੈ। ਤੇ ਜਦੋਂ ਚੱਪਲ ਤੋਂ ਤਲਾਸ਼ ਸ਼ੁਰੂ ਹੁੰਦੀ ਆ ਤਾਂ ਜਦੋਂ ਖੇਤਾਂ 'ਚ ਜਾਂਦੇ ਆ, ਇਹਨਾਂ ਦੇ ਖੇਤਾਂ ਦੇ ਵਿੱਚ ਪ੍ਰਵੀਨ ਜੀ ਨਾ ਭੱਠੀਆਂ ਲੱਗੀਆਂ ਨੇ ਕੋਲਾ ਬਣਾਉਣ ਵਾਲੀਆਂ। ਠੀਕ ਹੈ। ਉਹ ਲੱਕੜ ਸਾੜ ਕੇ ਕਰਕੇ ਉਹਨੂੰ ਕੋਲਾ ਬਣਾ ਕੇ ਇਹ ਵੇਚਣ ਦਾ ਕੰਮ ਕਰਦੇ ਨੇ। ਹਾਂਜੀ, ਹਾਂਜੀ, ਹਾਂਜੀ। ਸੋ ਰਾਤ ਨੂੰ 10 ਵਜੇ ਤੱਕ ਜਦੋਂ ਕਿਤੋਂ ਉਹਦਾ ਪਤਾ ਨਹੀਂ ਲੱਗਦਾ, ਫਿਰ ਉਹ ਉੱਥੇ ਪਹੁੰਚਦੇ ਨੇ ਤੇ ਉਹ ਭੱਠੀ, ਉਹਨਾਂ ਭੱਠੀਆਂ 'ਚੋਂ ਬਾਕੀ ਭੱਠੀਆਂ ਬੰਦ ਪਈ ਨੇ, ਇੱਕ ਭੱਠੀ ਸੁਲਗ ਰਹੀ ਹੁੰਦੀ ਆ। ਓ ਜੀ ਜੀ। ਤੇ ਉਹ ਭੱਠੀ ਨੂੰ ਜਦੋਂ ਫਰੋਲਦੇ ਨੇ, ਉਹ 'ਚੋਂ ਕੋਲਾ ਕੱਢ ਕੇ ਬਾਹਰ ਦੇਖਦੇ ਤਾਂ ਕੋਲੇ ਦੇ ਵਿੱਚੋਂ ਹੱਡੀਆਂ ਤੇ ਉਸ ਬਾਲੜੀ ਦਾ ਇੱਕ ਕੜਾ ਲੱਭ ਜਾਂਦਾ। ਓ ਜੀ। ਫਿਰ ਜਿੱਥੋਂ ਪਰਤ ਖੁੱਲਦਿਆਂ ਪਤਾ ਲੱਗਦੀ ਹੈ ਕਿ ਭਾਈ 1 ਨਹੀਂ, 2 ਨਹੀਂ, 3 ਨਹੀਂ, 4 ਜਣਿਆਂ ਨੇ ਇਸ ਬੱਚੀ ਨਾਲ ਪਹਿਲਾਂ ਗੈਂਗਰੇਪ ਕੀਤਾ, ਸਮੂਹਕ ਬਲਾਤਕਾਰ ਕੀਤਾ, ਉਸ ਨਾਲ ਜਬਰ ਜਨਾਹ ਕੀਤਾ, ਤੇ ਇੱਥੇ ਵੀ ਨਹੀਂ ਰੁਕੇ, ਫਿਰ ਉਹਦੀ ਜਾਨ ਲਈ, ਉਹਨੂੰ ਮਾਰਿਆ, ਕਤਲ ਕੀਤਾ। ਕਤਲ ਕਰਨ ਤੋਂ ਬਾਅਦ ਉਹਨੂੰ ਭੱਠੀ ਬਾਲ ਕੇ ਉਹ 'ਚ ਸਾੜਿਆ। ਆਪਣੇ ਹੀ ਖੇਤਾਂ ਦੇ ਵਿੱਚ ਉਹਦੀ ਕਬਰ ਬਣ ਗਈ, ਜਿੱਥੇ ਉਹ ਬੱਕਰੀਆਂ ਚਰਾਉਣ ਗਈਆਂ ਸੀ, ਪਰ ਬੱਕਰੀਆਂ ਵਾਪਸ ਮੁੜ ਆਈਆਂ, ਪਰ ਉਹ ਧੀ ਮੁੜੀ ਨਹੀਂ। ਉਹਦਾ ਭਰਾ ਦੱਸ ਰਿਹਾ, ਕਹਿੰਦਾ 8 ਵਜੇ ਸਵੇਰੇ ਘਰੋਂ ਨਿਕਲੀ ਸੀ, 3 ਵਜੇ ਬੱਕਰੀਆਂ ਆਈਆਂ ਤੇ 10 ਵਜੇ ਤੋਂ ਬਾਅਦ ਸਾਨੂੰ ਜਾ ਕੇ ਪਤਾ ਲੱਗਿਆ ਕਿ ਉਹਦੇ ਨਾਲ ਇਹ ਕਾਰਾ ਵਾਪਰ ਗਿਆ। ਹੁਣ ਪੁਲਿਸ ਲੱਭ ਰਹੀ ਹੈ ਜੀ, ਭਾਲ ਹੈ ਜੀ, ਫੜ ਲਾਂਗੇ ਜੀ, ਕਾਰਵਾਈ ਹੋ ਜੂ, ਪਰ ਗਿਆ ਜੀ ਨਹੀਂ ਮੁੜਨਾ ਜੀ ਤੇ ਪਰਿਵਾਰ ਸਾਰੀ ਉਮਰ ਉੱਠਣ ਜੋਗਾ ਨਹੀਂ ਰਹਿਣਾ। ਸੋ ਇਹ ਅਸੀਂ ਮਤਲਬ ਮੈਂ ਕਹਿੰਦਾ ਕਿ ਮੁੰਡੇ ਕਿਹੜੇ ਘਰਾਂ ਚੋਂ ਆਉਂਦੇ ਆ ਪ੍ਰਵੀਨ ਜੀ? ਇਹ ਕੋਈ ਵੱਖਰੀ ਦੁਨੀਆ ਤੋਂ ਆਉਂਦੇ ਆ? ਨਹੀਂ ਨਹੀਂ, ਬਿਲਕੁਲ ਆਪਣੇ ਘਰਾਂ ਚੋਂ ਆਉਂਦੇ ਆ। ਜੇ ਤੁਸੀਂ ਕੁੜੀ ਨੂੰ ਟੋਕਦੇ ਹੋ ਕਿ ਬਾਹਰ ਐ ਜਾਣਾ, ਐ ਖਾਣਾ, ਐ ਪੈਣਾ, ਐ ਉੱਠਣਾ, ਤਾਂ ਮੁੰਡਿਆਂ ਨੂੰ ਕਿਉਂ ਨਹੀਂ ਸਮਝਾ ਲੈਂਦੇ ਭਾਈ? ਸੋ ਇਸ ਦਾ ਮਤਲਬ ਕਿ ਸਾਡੀ ਕਿਤੇ ਘਰ ਦੇ ਵਿੱਚ ਜਿਹੜੀ ਪਰਿਵਾਰਕ ਉਸ ਨੂੰ ਸੁਚੇਤ ਦੇਣੀ ਆ, ਸਮਝ ਦੇਣੀ ਆ, ਹੈ ਨਾ, ਉਹਨੂੰ ਕਿ ਪਰਿਵਾਰ 'ਚ ਔਰਤਾਂ ਨਾਲ ਵਿਚਰਨਾ ਸਿਖਾਉਣਾ, ਉੱਥੇ ਕਮੀ ਹੈ? ਜਾਂ ਇਹ ਕੋਈ ਵੱਖਰੀ ਤਰ੍ਹਾਂ ਦਾ ਇਹਦੇ ਵਿੱਚ ਫਿਲਮ ਦਾ, ਗਾਣਿਆਂ ਦਾ, ਗੀਤਾਂ ਦਾ, ਸੋਸ਼ਲ ਮੀਡੀਆ ਦਾ, ਨੈਟ ਦਾ ਕੋਈ ਉਹਦਾ ਯੋਗਦਾਨ ਹੈ? ਜਾਂ ਸਾਨੂੰ ਮੁੜ ਕੇ ਕਿਤਾਬਾਂ ਕਨੀ ਨੂੰ ਮੁੜਨਾ ਪਊਗਾ ਜੇ ਸਮਾਜ ਨੂੰ ਸੁਧਾਰਨਾ? ਕੋਈ ਉਹਦਾ ਹਿੱਲਾ ਕੋਈ ਕਰੂਗਾ? ਜਾਂ ਰਾਜਨੀਤਿਕ ਲੀਡਰਾਂ ਨੂੰ ਸਵੈ ਵੋਟਾਂ ਤੋਂ ਕੋਈ ਕੰਮ ਨਹੀਂ ਤੇ ਉਹਦੇ ਬਾਵਜੂਦ ਇਹ ਵਰਤਾਰਾ? ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਰਾਜਸਥਾਨ ਦੇ ਭੀਲਵਾੜਾ 'ਚ ਵਾਪਰੀ ਆ। 16 ਸਾਲ ਦੀ ਬਾਲੜੀ ਬੱਕਰੀਆਂ ਚਰਾਉਣ ਗਈ ਸੀ ਤੇ ਲਾਸ਼ ਵੀ ਨਹੀਂ ਮਿਲੀ, ਹੈ ਨਾ, ਹੱਡੀਆਂ ਦੇ ਰੂਪ 'ਚ, ਕੜੇ ਦੇ ਰੂਪ 'ਚ ਘਰ ਦੇ ਸਮੇਟ ਕੇ ਲਿਆਏ ਨੇ ਜੀ। NCRB ਦੇ ਅੰਕੜਿਆਂ ਦੇ ਮੁਤਾਬਕ ਸ਼ਰਮਾ ਜੀ, ਹਰ ਮਿੰਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 86 ਔਰਤਾਂ ਨੂੰ ਜ਼ਬਰ ਦਾ ਸਾਹਮਣਾ ਕਰਨਾ ਪੈਂਦਾ। ਭੱਦੀਆਂ ਟਿੱਪਣੀਆਂ, ਸਰੀਰ ਗਲਤ ਤਰੀਕੇ ਨਾਲ ਛੂਹਣਾ, ਅੱਖਾਂ ਨਾਲ ਡਰਾਉਣਾ, ਟੀਜ਼ਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਔਰਤਾਂ ਨੇ ਜਿਹੜੀਆਂ ਕਿ ਇਹਨਾਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਹਾਂਜੀ, ਇਹਨਾਂ ਚੀਜ਼ਾਂ ਤੋਂ ਗੁਜ਼ਰ ਕੇ ਲੰਘਣਾ ਪੈਂਦਾ ਉਹਨਾਂ ਨੂੰ। ਪਰ ਬਾਵਜੂਦ ਇਸ ਦੇ ਵੱਡੇ ਵੱਡੇ ਭਾਸ਼ਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੂਮਨ ਇੰਪਾਵਰਮੈਂਟ ਤੇ ਦਿੰਦੇ ਆ, ਪਰ ਦੇਸ਼ ਦੇ ਵਿੱਚ ਕੀ ਹਾਲਾਤ ਨੇ ਹਾਲੇ ਤੱਕ? ਜਿਹੜੀ ਹੇਠਲੇ ਪੱਧਰ ਤੇ, ਜ਼ਮੀਨੀ ਪੱਧਰ ਤੇ ਹਾਲਾਤ ਨੇ, ਉਹ ਨਾ ਤਾਂ ਔਰਤ ਨੂੰ ਲੈ ਕੇ ਸੁਧਰੇ ਨੇ, ਨਾ ਦੇ ਡਰ ਦੇ ਨਾਲ ਹੀ ਸੁਧਰੇ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਰੁਖ ਕਰੀਏ ਪੰਜਾਬ ਦਾ। ਪੰਜਾਬ ਦੇ ਵਿੱਚ ਕਹਿੰਦੇ ਹੁਣ ਕੈਮਰੇ ਚਲਾਨ ਕੱਟਿਆ ਕਰਨਗੇ ਤੇ ਭੁਗਤਾਨ ਵੀ ਤੁਰੰਤ ਹੋ ਜਾਊਗਾ। ਰਵੀਨ ਜੀ, ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਤੋਂ ਸਾਡੇ ਪੰਜਾਬ, ਹਰਿਆਣੇ ਵਾਲੇ ਜਾਂ ਹੋਰ ਲੋਕ ਬਹੁਤ ਡਰਦੇ ਵੀ ਆ ਤੇ ਨਿਯਮਾਂ ਦਾ ਪਾਲਣ ਵੀ ਕਰਦੇ ਆ। ਠੀਕ ਹੈ। ਪਰ ਪਿਛਲੇ ਲੰਮੇ ਸਮੇਂ ਦੌਰਾਨ ਅਸੀਂ ਦੇਖਦੇ ਸੀ ਚੰਡੀਗੜ੍ਹ ਦੇ ਵਾਸੀਆਂ ਨੂੰ ਸਾਰੇ ਨੁਕਤੇ ਪਤਾ ਹੁੰਦੇ ਸੀ, ਜਿਹੜੇ ਉੱਥੇ ਰਹਿੰਦੇ ਸੀ, ਪਰ ਹੁਣ ਉਹ ਵੀ ਬੰਦੇ ਬਣ ਕੇ ਤੁਰਦੇ ਆ ਸੜਕ ਤੇ। ਕਾਰਨ ਚੰਡੀਗੜ੍ਹ 'ਚ ਇਹੋ ਜਿਹੇ ਤਕਨੀਕ ਵਾਲੇ ਕੈਮਰੇ ਲੱਗੇ ਆ ਕਿ ਉਹਨੇ ਸਪੀਡ ਵੀ ਤੁਹਾਡੀ ਉਹਨੇ ਰਿਕਾਰਡ ਕਰ ਲੈਣੀ ਹੈ ਜੀ, ਓਵਰ ਸਪੀਡ ਉਹ ਵੀ ਉਹਨੇ ਰਿਕਾਰਡ ਕਰਨੀ ਆ। ਠੀਕ ਹੈ। ਤੁਸੀਂ ਰੈੱਡ ਲਾਈਟ ਟੱਪ ਰਹੇ ਹੋ, ਤੁਸੀਂ ਜੈਬਰਾ ਕ੍ਰੋਸਿੰਗ ਤੇ ਖੜੇ ਹੋ, ਤੁਸੀਂ ਰੋਂਗ ਸਾਈਡ ਗੱਡੀ ਮੋੜੀ ਆ, ਉਹਨੇ ਸਾਰੀ ਰਿਕਾਰਡਿੰਗ ਕਰਨੀ, ਤੁਹਾਡੀ ਫੋਟੋ ਵੀ ਲੈਣੀ, ਤੁਹਾਡੀ ਗੱਡੀ ਦੀ ਫੋਟੋ ਵੀ ਲੈਣੀ, ਨੰਬਰ ਪਲੇਟ ਵੀ ਲੈਣੀ। ਠੀਕ ਹੈ। ਇੰਨੇ ਧੱਕੇ ਨਹੀਂ। ਜੇ ਤੁਸੀਂ ਗੱਡੀ ਦੇ ਅੰਦਰ ਬੈਠ ਕੇ ਵੀ ਹੱਥ ਥੱਲੇ ਕਰਕੇ ਵੀ ਮੋਬਾਈਲ ਵਰਤ ਰਹੇ ਹੋ, ਉਹਦੀ ਇੰਨਾ ਲੈਂਜ ਔਰ ਤਰੀਕਾ, ਤਕਨੀਕ ਇਸ ਢੰਗ ਨਾਲ ਲਾਏ ਗਏ ਹੋ ਕੈਮਰੇ ਕਿ ਉਹ ਤੁਸੀਂ ਗੱਡੀ ਦੇ ਵਿੱਚ ਬੈਠੇ ਅੰਦਰੋਂ ਵੀ ਸਾਰਾ ਕੁਝ ਰਿਕਾਰਡ ਹੋ ਜਾਣਾ ਕਿ ਭਾਈ ਤੁਸੀਂ ਅੰਦਰ ਮੋਬਾਈਲ ਚਲਾ ਰਹੇ ਹੋ। ਔਰ ਲਗਭਗ ਅੱਧਾ ਕਿਲੋਮੀਟਰ ਤੱਕ ਮਾਰ ਕਰਦੇ ਆ ਇਹ ਕੈਮਰੇ।
ਠੀਕ ਹੈ। ਔਰ ਦੋਏ ਪਾਸਿਓਂ ਅਗਲੇ ਪਿਛਲੇ ਪਾਸਿਓਂ ਲਾਏ ਪਿਆ। ਸੋ ਉਹ ਤੋਂ ਬਾਅਦ ਹੋਇਆ ਕਿ ਬਾਹਰੀ ਲੋਕ ਤਾਂ ਬਾਹਰੀ ਲੋਕ, ਚੰਡੀਗੜ੍ਹ ਦੇ ਲੋਕ ਵੀ ਹੁਣ 60 ਤੋਂ ਉੱਪਰ ਨਹੀਂ ਜਾਣ ਦਿੰਦੇ, 58 ਤੇ ਹੀ ਰੱਖਦੇ ਆ ਗੱਡੀ। ਤੇ ਨਿਆਣਿਆਂ ਨੂੰ ਵੀ ਸਮਝ ਆ ਗਈ, ਜਿਹੜੇ ਬਿਨਾਂ ਹੈਲਮਟ ਤੋਂ ਟੂ ਵੀਲਰ ਭਜਾਈ ਫਿਰਦੇ ਸੀ ਜਾਂ ਬਿਨਾਂ ਬੈਲਟ ਤੋਂ ਗੱਡੀ ਚਲਾਉਂਦੇ, ਜਾਂ ਪਤਾ ਸੀ ਕਿ ਇੱਧਰ ਕਿਹੜਾ ਪੁਲਿਸ ਵਾਲਾ ਖੜਾ ਹੈ, ਇੱਧਰੋਂ ਕੱਢ ਲਓ, ਓਵਰ ਸਪੀਡ ਚਲਾ ਲਓ, ਉਹਦੇ ਪਰ ਕੰਟਰੋਲ ਹੋਇਆ। ਹੁਣ ਚੰਡੀਗੜ੍ਹ ਦੀ ਤਰਜ਼ ਤੇ ਹੀ ਇਹ ਪਹਿਲ ਕਦਮੀ ਕੀਤੀ ਗਈ ਹੈ। ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਹੀ, ਇਸ ਆਧਾਰ ਦੇ ਉੱਤੇ ਪੰਜਾਬ ਦੇ ਅੰਦਰ ਕੈਮਰੇ ਲਾਉਣ ਦੀ ਤਜਵੀਜ਼ ਸ਼ੁਰੂ ਹੋਈ ਹੈ, ਔਰ ਇਸ ਨੂੰ ਲਗਭਗ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਹੋ ਗਿਆ ਜੀ। ਇਹਦੇ ਵਿੱਚ 2-3 ਗੱਲਾਂ ਕੀਤੀਆਂ ਗਈਆਂ। ਪਹਿਲੀ ਗੱਲ ਤਾਂ ਇਹੀ ਕੀਤੀ ਗਈ ਕਿ ਮੌਕੇ ਤੇ ਚਲਾਨ, ਆਨਲਾਈਨ ਚਲਾਨ ਤੇ ਮੌਕੇ ਤੇ ਹੀ ਭੁਗਤਾਨ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਲਗਭਗ ਕਹਿੰਦੇ ਜੀ ਮੰਨਿਆ ਇਹ ਜਾ ਰਿਹਾ ਕਿ 11,000 ਕੈਮਰੇ ਲੱਗਣੇ ਆ। ਠੀਕ ਹੈ। ਔਰ 11,000 ਕੈਮਰਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਪਾਇਲਟ ਪ੍ਰੋਜੈਕਟ ਵਜੋਂ ਚੁਣਿਆ ਗਿਆ ਉਹ ਲੁਧਿਆਣਾ ਖੇਤਰ ਹੈ, ਜਿੱਥੇ ਕਹਿੰਦੇ 1400 ਕੈਮਰੇ ਲਾ ਦਿੱਤੇ ਗਏ ਨੇ, ਔਰ ਉਹ ਕੰਮ ਕਰ ਰਹੇ ਨੇ। ਉਹਦਾ ਰਿਕਾਰਡ ਚੈੱਕ ਹੋ ਰਿਹਾ। ਲੋਕਾਂ ਨੂੰ ਅਜੇ ਪਤਾ ਹੀ ਨਹੀਂ ਕਿ ਹਾਂ ਸਾਡਾ ਇਹ ਕਾਰਵਾਈ ਸ਼ੁਰੂ ਹੋ ਗਈ। ਰਿਕਾਰਡ ਬੇਸ਼ੱਕ ਚਲਾਨ ਹੋ ਸਕਦਾ ਜੇ ਨਾ ਭੇਜ ਰਹੇ ਹੋਣ, ਪਰ ਉਹ ਆਪਣੇ ਪੱਧਰ ਤੇ ਕਿਵੇਂ, ਕਿਉਂਕਿ ਉਹਨੂੰ ਟੈਕਲ ਕਰਨ ਲਈ ਵੀ ਮੁਲਾਜ਼ਮਾਂ ਨੇ ਬੈਠਣਾ ਨਾ, ਉਹਨਾਂ ਨੇ ਰਿਕਾਰਡ ਵੀ ਦੇਖਣਾ ਨਾ, ਉਹ ਚੋਂ ਕੱਢਣੇ ਵੀ ਆ ਕੋਈ ਸਾਰਾ ਕੁਝ। ਪਰ ਉਧਰ ਮੌਕੇ ਤੇ ਜਦੋਂ ਚਲਾਨ ਹੋਣਾ ਤਾਂ ਤੁਸੀਂ ਮੌਕੇ ਤੇ ਭੁਗਤਾਨ ਕਰੋਗੇ। ਉਹਦੇ ਲਈ ਮਸ਼ੀਨਾਂ ਨਾਲ ਦੀ ਨਾਲ ਲੱਗ ਜਾਣੀਆਂ, ਉਹ ਮਸ਼ੀਨਾਂ ਉੱਥੇ ਮਿਲ ਜਾਣੀਆਂ। ਉਹਦੇ ਲਈ ਉਹਨਾਂ ਦੀ ਪੁਲਿਸ ਵਾਲਿਆਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਕਿ ਨਾਲ ਦੀ ਨਾਲ ਸਵਾਈਪ ਕਰਾਓ ਤੇ ਚਲਾਨ ਭੁਗਤੋ। ਠੀਕ ਹੈ। ਪਹਿਲੇ ਤੌਰ ਦੇ ਉੱਤੇ 6 ਸ਼ਹਿਰ ਚੁਣੇ ਜਾ ਰਹੇ ਨੇ, ਜਿਨ੍ਹਾਂ 'ਚ ਲੁਧਿਆਣਾ ਜੀ ਦੀ ਆਪਾਂ ਗੱਲ ਕਰ ਚੁੱਕੇ ਹਾਂ, 1400 ਕੈਮਰੇ ਲੱਗ ਰਹੇ ਨੇ। ਦੂਸਰੇ ਨੰਬਰ ਤੇ ਅੰਮ੍ਰਿਤਸਰ ਹੈ, ਜਿੱਥੇ 1000 ਦੇ ਕਰੀਬ ਕੈਮਰਾ ਲੱਗ ਰਿਹਾ। ਇਹ ਤੋਂ ਬਾਅਦ ਜਲੰਧਰ ਦੀ ਵਾਰੀ ਆਉਂਦੀ ਹੈ, ਉੱਥੇ 850 ਤੋਂ ਵੱਧ ਕੈਮਰੇ ਲਾਏ ਜਾ ਰਹੇ ਨੇ। ਪਟਿਆਲਾ ਵੀ 800 ਤੋਂ ਵੱਧ ਕੈਮਰੇ ਲਾਏ ਜਾ ਰਹੇ ਨੇ। ਬਠਿੰਡਾ 'ਚ 750 ਕੈਮਰੇ ਲਾਏ ਜਾ ਰਹੇ ਨੇ, ਔਰ ਮੋਹਾਲੀ 'ਚ 400 ਕੈਮਰਾ ਲੱਗ ਰਿਹਾ ਜੀ। ਇਹ ਕੈਮਰੇ ਤੁਹਾਡੀ ਰੈੱਡ ਲਾਈਟ ਦੀ, ਤੁਹਾਡੇ ਜੈਬਰਾ ਕ੍ਰੋਸਿੰਗ ਦੀ, ਤੁਹਾਡੀ ਸਪੀਡ ਦੀ, ਤੁਹਾਡੀ ਸੀਟ ਬੈਲਟ ਦੀ, ਮੋਬਾਈਲ ਦੀ ਵਰਤੋਂ ਦੀ, ਕਿਸੇ ਤਰ੍ਹਾਂ ਦੀ ਛੇੜਖਾਨੀ ਦੀ, ਇੱਥੋਂ ਤੱਕ ਕਿ ਜੇਕਰ ਕੋਈ ਕੱਲ ਨੂੰ ਪੁਲਿਸ ਰਿਕਾਰਡ ਨੂੰ ਕਿਸੇ ਦੀ ਭਾਲ ਆ ਤਾਂ ਉਹਦੇ ਲਈ ਵੀ ਇਹ, ਕਿਉਂਕਿ ਇਹਨਾਂ ਦੀ ਮਤਲਬ ਪਹਿਲੇ ਮੋਬਾਈਲਾਂ 'ਚ ਤਾਂ ਕਈ ਵਾਰ ਫੋਟੋ ਹੀ ਨਹੀਂ ਦਿਖਦੀ ਸੀ, ਗੱਡੀ ਦਾ ਨੰਬਰ ਨਹੀਂ ਸਾਫ਼ ਆਉਂਦਾ ਸੀ ਨਾ, ਜਿਹੜੇ ਮਾੜੇ ਮੋਟੇ ਲੱਗੇ ਸੀ। ਸੋ ਇਹ ਬੜੇ ਹਾਈਟੈਕ ਕੈਮਰੇ ਨੇ, ਵੱਡੀਆਂ ਕੰਪਨੀਆਂ ਨੂੰ ਇਹਨਾਂ ਨੇ ਜੀ ਠੇਕਾ ਦਿੱਤਾ। ਇਹ 'ਚ ਵੀ ਕਈਆਂ ਨੇ ਕਮਾਉਣਾ, ਪਤਾ ਨਹੀਂ ਕੋਈ ਲੀਡਰ ਕਮਾ ਜਾਵੇ, ਪਰ ਇਹ ਪੰਜਾਬ ਦੇ ਲਈ ਹੋ ਸਕਦਾ ਟ੍ਰੈਫਿਕ ਕੰਟਰੋਲ ਕਰਨ ਲਈ ਵੀ, ਟ੍ਰੈਫਿਕ ਦੇ ਵਿੱਚ ਨਿਯਮਾਂ ਦਾ ਪਾਲਣ ਕਰਨ ਲਈ ਵੀ, ਔਰ ਸੜਕ ਹਾਦਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ 'ਚ ਹਰ ਰੋਜ਼ 14 ਸੜਕ ਹਾਦਸੇ ਵਾਪਰਦੇ ਨੇ, ਖਾਸ ਕਰ ਸ਼ਹਿਰਾਂ ਦੇ ਅੰਦਰ। ਜਿਹੜੇ ਛੋਟੇ ਮੋਟੇ ਫੀਟ ਮਾਰਨਾ, ਕਿਸੇ ਨੂੰ ਸੱਟ ਮਾਰਨਾ, ਸਾਈਕਲ ਵਾਲੇ ਨੂੰ ਡੇਗ ਲਿਆ, ਮੋਟਰਸਾਈਕਲ ਫਸ ਗਿਆ, ਗੱਡੀ ਫਸ ਗਈ, ਉਹ ਨੇ, ਉਹਨਾਂ ਦੇ ਉੱਤੇ ਰੋਕ ਲੱਗਣ ਦੀ ਆਸ ਜਾਗੀ ਆ। ਸੋ ਇਹ ਤਕਨੀਕ ਦੇ ਨਾਲ ਇੱਕ ਪਹਿਲੂ ਤਾਂ ਇਹ ਆ ਜੀ। ਦੂਸਰਾ ਪਹਿਲੂ ਜਿਹੜਾ ਤੁਰੰਤ ਚਲਾਉਣ ਵਾਲਾ ਪਹਿਲੂ ਹੈ ਪ੍ਰਵੀਨ ਜੀ, ਉਹਦੇ ਨਾਲ 2 ਤਰ੍ਹਾਂ ਦਾ। ਇੱਕ ਤਾਂ ਕੋਰਟ ਕਚਹਿਰੀ ਤੋਂ ਛੁਟਕਾਰਾ ਜੀ, ਗੇੜਿਆਂ ਤੋਂ ਛੁਟਕਾਰਾ, ਉੱਥੇ ਦਲਾਲਾਂ ਦੇ ਚੱਕਰ 'ਚ ਫਸਣ ਤੋਂ ਛੁਟਕਾਰਾ, ਜਿੰਨਾ ਆ ਗਿਆ ਸਾਹਮਣੇ ਦੇਣਾ ਪੈ ਜੂ, ਠੀਕ ਹੈ ਨਾ। ਤੀਸਰਾ, ਇਹਦੇ ਜੇ ਮੋਬਾਈਲ ਦੇ ਉਸ ਜਿਹੜਾ ਕੈਮਰੇ ਦੇ ਦਾਇਰੇ 'ਚ ਪੁਲਿਸ ਵਾਲੇ ਵੀ ਰਹਿੰਦੇ ਨੇ, ਜਿਵੇਂ ਚੰਡੀਗੜ੍ਹ 'ਚ ਤਾਂ ਪੁਲਿਸ ਵਾਲਿਆਂ ਦੇ ਗਲ 'ਚ ਵੀ ਕੈਮਰਾ ਪਾਤਾ, ਹਾਂਜੀ, ਹੈ ਨਾ। ਸੋ ਜਦੋਂ ਦੁਕਾਨਾਂ ਦੇ ਬਾਹਰ ਕੈਮਰੇ ਲੱਗੇ, ਜਾਂ ਦੁਕਾਨਾਂ ਦੇ ਬਾਹਰ ਲਿਖਿਆ ਜਾਂਦਾ ਕਿ ਤੁਸੀਂ ਕੈਮਰੇ ਦੀ ਨਜ਼ਰ 'ਚੋਂ ਜਾਂ ਸਮਾਨ ਖਰੀਦ ਕੇ ਆਓ, ਗੇਟ ਤੇ ਬੰਦਾ ਚੈੱਕ ਕਰਦਾ, ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤਕਨੀਕੀ ਤੌਰ ਤੇ ਵੱਡਾ ਹੋ ਗਿਆ। ਇਹਦਾ ਮਤਲਬ ਇਹ ਹੁੰਦਾ ਕਿ ਉਹਨੂੰ ਪਤਾ ਕਿ ਸਾਡੇ ਗਾਹਕ ਚੋਰ ਵੀ ਹੋ ਸਕਦੇ ਨੇ, ਹਾਂਜੀ ਹਾਂਜੀ, ਜਾਂ ਉਹ ਸਾਡੇ ਤੇ ਉਹਨੂੰ ਭਰੋਸਾ ਨਹੀਂ। ਉਸੇ ਤਰ੍ਹਾਂ ਪੁਲਿਸ ਨੇ ਨਿਯਮ ਦਾ ਪਾਲਣ ਕਰਾਉਣਾ, ਪਰ ਪੁਲਿਸ ਵਾਲਿਆਂ ਦੇ ਗਲਾਂ 'ਚ ਕੈਮਰੇ ਪਾਤੇ ਕਿ ਸਰਕਾਰਾਂ ਨੂੰ, ਅਧਿਕਾਰੀਆਂ ਨੂੰ ਪਤਾ ਕਿ ਇਹ ਵੀ ਠੱਗੀ ਮਾਰਦਾ, ਤੇ ਅਸੀਂ ਬੇਭਰੋਸਗੀ ਖੋਲ ਹੀ ਮਤਲਬ। ਸੋ ਉਸ ਲਈ ਉਸ ਤਰੀਕੇ ਨਾਲ ਪੁਲਿਸ ਦੇ ਉੱਤੇ ਵੀ ਨਜ਼ਰ ਰੱਖਣੀ ਹੈ ਕਿ ਕਿਤੇ ਉਹ ਠੱਗੀ ਤਾਂ ਨਹੀਂ ਮਾਰਨਗੇ। ਕੋਰਟ ਕਚਹਿਰੀ ਤੋਂ ਛੁਟਕਾਰਾ, ਦਲਾਲਾਂ ਤੋਂ ਛੁਟਕਾਰਾ, ਔਰ ਸਭ ਤੋਂ ਬੜਾ ਗੱਲ ਇਹ ਆ ਕਿ ਘੱਟੋ ਘੱਟ ਜਿਹੜਾ ਸਮਾਂ ਬਰਬਾਦ ਹੋਣਾ ਉਹ ਬਚਣਾ। ਸੋ ਇਸ ਤਕਨੀਕ ਦੇ ਨਾਲ ਇਸ ਪਹਿਲੂ ਦੇ ਅੱਗੇ ਵੱਧਦੇ ਜਿੱਦਾਂ ਦੇਖਦੇ ਹਾਂ, ਇਹ ਟਾਰਗੇਟ ਰੱਖੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਤੋਂ ਛੇਤੀ ਇਸ ਪਹਿਲੂ ਤੇ ਕੰਮ ਕੀਤਾ ਜਾਊਗਾ, ਔਰ ਦਸੰਬਰ ਤੱਕ ਕਹਿੰਦੇ ਜੀ ਇਹਨੂੰ ਕੰਪਲੀਟ ਕਰਨ ਦੀ ਕਵਾਇਦ ਹੈ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਹਰਿਆਣੇ ਕਾਂਡ ਦੀ। ਹਰਿਆਣੇ ਕਾਂਡ ਦੇ ਵਿੱਚ ਕਹਿੰਦੇ ਵਰਤੀ ਜਿਹੜੀ ਕਾਰ ਆ ਮਾਨਸੇ ਦੇ ਫੌਜੀ ਦੇ ਨਾਂ ਬੋਲਦੀ ਹੈ ਜੀ। ਪ੍ਰਵੀਨ ਜੀ, ਹਰਿਆਣੇ 'ਚ ਜੋ ਕੁਝ ਵਾਪਰਿਆ, ਆਪਾਂ ਪਹਿਲਾਂ ਵੀ 2 ਵਾਰ ਗੱਲ ਕੀਤੀ ਆ ਕਿ ਚਾਹੇ ਉਹ ਮਣੀਪੁਰ ਹੈ, ਚਾਹੇ ਉਹ ਹਰਿਆਣਾ, ਚਾਹੇ ਹੋਰ ਤਰ੍ਹਾਂ ਦੇ ਜੇ ਘਟਨਾਕ੍ਰਮ ਹੁੰਦੇ ਨੇ, ਇਹਦੇ ਬੀਜ ਰਾਜਨੀਤਿਕ ਲੀਡਰਾਂ ਦੇ ਗਲਤ ਬੋਲ, ਫਸਾਦੀ ਬੋਲ, ਚੰਗਿਆਰੀ ਉਹ ਕੰਮ ਕਰਦੀ ਹੈ। ਹਾਂ, ਉੱਥੇ ਮਤਲਬ, ਪਰ ਜਿਸ ਦਿਨ ਇਹ ਘਟਨਾਕ੍ਰਮ ਵਾਪਰੀ ਆ, ਉਹ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਨੂਹ ਦਾ ਇੱਕ ਖੇਤਰ ਪੈਂਦਾ, ਕਹਿੰਦੇ ਜੀ ਹੈਂਡਲ ਚੌਂਕ ਹੈ ਕੋਈ, ਅੱਛਾ, ਉਸ ਚੌਂਕ ਦੇ ਵਿੱਚ 30 ਜਣੇ ਇਕੱਠੇ ਹੁੰਦੇ ਨੇ ਪਹਿਲੇ, ਜਿਸ ਦਿਨ ਇਹ ਘਟਨਾਕ੍ਰਮ 31 ਜੁਲਾਈ ਸਵੇਰੇ 11 ਵਜੇ 30 ਜਣੇ ਇਕੱਠੇ ਹੁੰਦੇ ਨੇ। ਉਹ ਇੱਕ ਫੈਸਲਾ ਕਰਦੇ ਨੇ ਕਿ ਬਈ ਜਿਹੜੀ ਉਹ ਹਰ ਸਾਲ ਨਿਕਲਦੀ ਆ ਉਹ ਬ੍ਰਜ ਮੰਡਲ ਯਾਤਰਾ ਹੈ ਨਾ ਕੋਈ, ਸੋ ਉਸ ਯਾਤਰਾ ਦੇ ਹਵਾਲੇ ਨਾਲ ਕਹਿੰਦੇ ਜੀ ਕਿ ਉਹਦਾ ਆਪਾਂ ਵਿਰੋਧ ਕਰਨਾ, ਰੋਸ ਪ੍ਰਗਟਾਉਣਾ, ਉਹਦੇ ਲਈ 30 ਬੰਦੇ ਇਕੱਠੇ ਹੋ ਕੇ ਉੱਥੇ ਨਾਅਰੇਬਾਜ਼ੀ ਸ਼ੁਰੂ ਕਰਦੇ ਨੇ।
ਉਸ ਸਮੇਂ ਪੁਲਿਸ ਉੱਥੇ ਸੀ, ਪੁਲਿਸ ਦੇ ਉੱਥੇ ਦਾ ਮੌਕੇ ਤੇ ਮੌਜੂਦ ਪੁਲਿਸ ਵਾਲਾ ਥਾਣੇਦਾਰ ਨੂੰ ਜਾਣਕਾਰੀ ਦਿੰਦਾ ਠੀਕ ਹੈ ਕਿ ਜੀ ਆਹ ਕੁਝ ਹੋ ਰਿਹਾ ਤੇ ਇਹ ਬੰਦੇ ਇਕੱਠੇ ਹੋ ਕੇ ਜਿਹੜਾ ਤਿਰੰਗਾ ਚੌਂਕ ਆ ਉਹਦੇ ਵੱਲ ਨੂੰ ਜਾ ਰਹੇ ਨੇ, ਆਮੋ ਸਾਹਮਣੇ ਹੋ ਸਕਦੀਆਂ, ਦੋ ਤਿੰਨ ਟਕਰਾਅ ਹੋ ਸਕਦਾ। ਤੇ ਪੁਲਿਸ ਨੇ ਉਸ ਦੀ ਗੌਰ ਹੀ ਨਹੀਂ ਕੀਤੀ, ਨਾ ਉਸ ਦੇ ਉੱਤੇ ਨਜ਼ਰਸਾਨੀ। ਉਹ 30 ਬੰਦੇ ਉੱਥੋਂ ਤੁਰਦੇ ਨੇ, ਬਾਜ਼ਾਰੋਂ ਬਾਜ਼ਾਰ ਜਦੋਂ ਤਿਰੰਗਾ ਚੌਂਕ ਕੰਨੀ ਨੂੰ ਵੱਧਦੇ ਨੇ, ਉਹਦੇ ਵਿੱਚ ਸਥਾਨਕ ਦੁਕਾਨਾਂ ਵਾਲੇ ਲੋਕ, ਖੋਖਿਆਂ ਵਾਲੇ ਲੋਕ, ਬਾਜ਼ਾਰ 'ਚ ਖੜੇ ਲੋਕ ਜਾਂ ਫੋਨਾਂ ਤੇ ਬੁਲਾਈ ਜਨਤਾ ਉਹ ਵੱਧਦੀ ਜਾਂਦੀ ਆ। ਉਹ 'ਚ ਕਾਰਾਂ, ਮੋਟਰਸਾਈਕਲ, ਕਾਫਲੇ ਸ਼ਾਮਲ ਹੁੰਦੇ ਜਾਂਦੇ ਨੇ ਲੋਕ, ਤੇ 30 ਤੋਂ ਵੱਧਦੇ ਉੱਥੇ ਤੱਕ ਪਹੁੰਚਦੇ 300 ਹੋ ਜਾਂਦੇ ਨੇ। ਠੀਕ ਹੈ। ਤੇ ਜੇਕਰ ਉਸ ਸਮੇਂ ਇਹਨਾਂ ਨੂੰ ਰੋਕਿਆ ਜਾਂਦਾ, ਅੱਡੋ ਅੱਡ ਰੱਖਿਆ ਜਾਂਦਾ, ਇੱਕੋ ਰਾਹ ਤੇ ਨਾ ਹੋਣ ਦਿੱਤਾ ਜਾਂਦਾ, ਵਰਤਾਰਾ ਨਾ ਵਾਪਰਦਾ। ਤੇ ਉੱਥੇ ਜਾ ਕੇ ਟਕਰਾਅ ਹੋ ਗਿਆ, ਪੱਥਰਬਾਜ਼ੀ ਸ਼ੁਰੂ ਹੋ ਗਈ, ਭੰਨਤੋੜ ਸ਼ੁਰੂ ਹੋ ਗਈ, ਅੱਗਾਂ ਲਾਤੀਆਂ, ਤੇ ਉਹਦੀ ਸਥਿਤੀ ਹੁਣ ਆਪਾਂ ਜਿੱਥੇ ਖੜੇ ਹਾਂ ਉਹ ਤੇ ਬਾਕਮਾ। ਇਹ ਸਾਰੇ ਭੀੜ ਦੇ ਵਿੱਚ ਇੱਕ ਗੱਡੀ ਚਰਚਾ ਚੱਲਦੀ ਆ। ਠੀਕ ਹੈ। ਉਸ ਗੱਡੀ ਦੇ ਵਿੱਚ ਜਿਹੜਾ ਬੰਦਾ ਸੀ, ਕਹਿੰਦੇ ਉਹੀ ਅਗਵਾਈ ਕਰ ਰਿਹਾ ਸੀ, ਉਹਦੀ ਉਹ ਲੀਡ ਕੀਤੀ ਗਈ ਸੀ ਸਾਰੀ ਘਟਨਾ, ਉਹਦਾ ਹੀ ਕਾਰਾ ਸੀ ਇਹ। ਹੁਣ ਉਹ ਗੱਡੀ ਜਿਹੜੀ ਹੈ, ਉਹਦਾ ਨੰਬਰ ਜਿਹੜਾ ਹੈ, ਉਹ ਗੱਡੀ ਦਾ ਰਜਿਸਟ੍ਰੇਸ਼ਨ ਜਿਹੜਾ ਹੈ, ਉਹ ਮਾਨਸੇ ਦੇ ਇੱਕ ਫੌਜੀ ਦੇ ਨਾਂ ਤੇ ਬੋਲਦਾ ਜੀ। ਮਾਨਸੇ ਦਾ ਫੌਜੀ ਹੈ ਜੀ, ਤੇ ਨਿਰਮਲ ਸਿੰਘ ਫੌਜੀ ਦੇ ਨਾਂ ਤੇ ਗੱਡੀ ਬੋਲਦੀ ਹੈ, ਤੇ ਕਸਮਾਨ ਪੈ ਗਿਆ। ਤਾਰਾਂ ਉੱਥੇ ਤੱਕ ਆ ਪਹੁੰਚੀਆਂ ਕਿ ਇਹਦਾ ਕੀ ਰੋਲ ਹੈ ਜੀ, ਇਹਦਾ ਕੀ ਕੰਮ ਹੈ। ਹੁਣ ਨਿਰਮਲ ਸਿੰਘ ਦਾ ਪਰਿਵਾਰ ਕਹਿੰਦਾ ਗੱਡੀ ਸਾਡੀ ਸੀ ਜੀ, ਪਰ ਅੱਜ ਦੀ ਤਰੀਕ 'ਚ ਜਦੋਂ ਇਹ ਕਾਰਾ ਵਾਪਰਿਆ ਉਦੋਂ ਸਾਡੀ ਨਹੀਂ ਹੈ। ਅੱਛਾ। ਉਹ ਕਹਿੰਦੇ ਜੀ ਗੱਡੀ ਦਾ 1.5 ਸਾਲ ਪਹਿਲਾਂ ਇੱਕ ਐਕਸੀਡੈਂਟ ਹੁੰਦਾ, ਠੀਕ ਹੈ, ਗੱਡੀ ਬਹੁਤ ਨੁਕਸਾਨੀ ਜਾਂਦੀ ਹੈ, ਅਸੀਂ ਕੰਪਨੀ ਨੂੰ ਗੱਡੀ ਸੌਂਪਤੀ, ਕਾਗਜ਼ੀ ਪੱਤਰੀ ਕਾਰਵਾਈ ਪੂਰੀ ਹੋ ਗਈ, ਸਾਨੂੰ ਸਾਰੀ ਅਦਾਇਗੀ ਵੀ ਮਿਲ ਗਈ, 1 ਨੰਬਰ 'ਚ ਖਾਤਿਆਂ ਚਾਹੇ ਪੈਸੇ ਆ। ਠੀਕ ਹੈ। ਉਹ ਤੋਂ ਬਾਅਦ ਕੰਪਨੀ ਨੇ ਗੱਡੀ ਦਾ ਕੀ ਕੀਤਾ ਉਹਨਾਂ ਨੂੰ ਪੁੱਛੋ, ਪਰ ਨਾ ਇਹਨਾਂ ਦੀ ਚੜੀ ਵੀ, ਇਹਦਾ ਮਤਲਬ ਕੰਪਨੀ ਨੇ ਤੋਂ ਕਾਗਜ਼ ਪੱਤਰ ਦਸਤਖਤ ਕਰਾ ਲਏ ਤੇ ਜਿਹਨੂੰ ਦਿੱਤੀ ਉਹਦੇ ਨਾਂ ਚੜਵਾਈ ਹੋਣੀ ਤੇ ਉਹ ਨਾ। ਇਸ ਲਈ ਆ ਇੱਕ ਗੱਲ, ਬੇਸ਼ੱਕ ਉਸ ਫੌਜੀ ਦੇ ਪਰਿਵਾਰ ਦੇ ਨਾਲ ਪੂਰਾ ਪਿੰਡ ਖੜ ਗਿਆ, ਲੋਕ ਖੜ ਗਏ ਕਿ ਇਹ 3 ਨਾ 13 ਜਿਹੇ ਜਿਹੇ ਮਾਮਲਿਆਂ ਜੀ ਐ ਕਿਵੇਂ ਕਰ ਲਓਗੇ ਤੁਸੀਂ, ਹਨਾ। ਪਰ ਪਰੇਸ਼ਾਨੀ 'ਚ ਤਾਂ ਪੈ ਗਿਆ ਨਾ ਬੰਦਾ, ਬਿਲਕੁਲ ਸਹੀ ਹੈ। ਕੋਰਟ ਕਚਹਿਰੀ ਤਾਂ ਜਾਣਾ ਹੀ ਪਊਗਾ ਬਾਈ ਇੱਕ ਵਾਰ, ਚਾਹੇ ਲਿਖਤ ਪੜ੍ਹ ਲਈ ਜਾਣਾ ਪਵੇ, ਚਾਹੇ ਸਾਹਮਣੇ ਕਰਨ ਲਈ ਜਾਣਾ ਪਵੇ, ਚਾਹੇ ਦੱਸਣ ਲਈ ਜਾਣਾ ਪਵੇ, ਚਾਹੇ ਕੰਪਨੀਆਂ ਦੇ ਗੇੜੇ ਕੱਢਣੇ ਪੈਣ, ਦਸਤਾਵੇਜ਼ ਦਿਓ ਜੀ, ਇਕੱਠਾ ਕਰਨਾ ਪਵੇ। ਜਿਹੜੀ ਚੀਜ਼ ਛੁੱਟੀ ਕਰਤੀ ਸੀ, ਸ਼ਾਇਦ ਕਾਗਜ਼ ਵੀ ਅਗਲਾ ਫਾੜ ਦਿੰਦਾ ਕਿ ਹੁਣ ਕੀ ਲੋੜ ਆ, ਪੈਸੇ ਆ ਗਏ ਜੀ। ਹੁਣ ਉਹ ਸਾਰਾ ਕੁਝ ਇਕੱਠਾ ਹੋਣਾ। ਇੱਥੋਂ ਇੱਕ ਨਸੀਹਤ ਲੈਣ ਦੀ ਲੋੜ ਆ ਕਿ ਭਾਈ ਆਪਣੀ ਕੋਈ ਵੀ ਚੀਜ਼ ਦਾ ਲੈਣ ਦੇਣ, ਆਦਾਨ ਪ੍ਰਦਾਨ ਕਰੋ, ਪੱਕੇ ਪੈਰੀ ਪੂਰੀ ਕਾਰਵਾਈ ਕਰੋ, ਉਹਦਾ ਰਿਕਾਰਡ ਸਾਂਭ ਕੇ ਰੱਖੋ। ਤੇ ਇਹ ਇੱਕ ਵੱਡੀ ਮੁਸੀਬਤ 'ਚ ਫਸਿਆ ਪਰਿਵਾਰ, ਬੇਸ਼ੱਕ ਉਸ ਮੁਸੀਬਤ 'ਚੋਂ ਨਾਲ ਦੇ ਸਾਥੀਆਂ ਦੇ ਸਹਿਯੋਗ ਨਾਲ, ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਨਿਕਲ ਜਵੇ, ਪਰ ਕੁਝ ਦਿਨ ਤਾਂ ਉਹਦੇ ਲਈ ਔਖੇ ਲੰਘਣੇ ਆ। ਸੋ ਇਹ ਖਾਸੀ ਚਰਚਾ ਜੀ ਇਸ ਜਿਹੜੇ ਫੌਜੀ ਦੀ ਮਾਨਸੇ ਦੇ। ਜੀ। ਤੇ ਜਾਂਦੇ ਗੱਲ ਕਰੀਏ ਪੰਜਾਬ ਰਾਜਪਾਲ ਦੀ। ਸ਼ਰਮਾ ਜੀ, ਪੰਜਾਬ ਰਾਜਪਾਲ ਨੇ ਕਹਿੰਦੇ ਟਮਾਟਰ ਖਰੀਦਣ ਤੇ ਰੋਕ ਲਾਤੀ ਜੀ। ਰਾਜਪਾਲ ਅੱਜ ਕੱਲ੍ਹ ਰੋਕਾਂ ਲਾਉਣ 'ਚ ਬਹੁਤ ਮਸ਼ਹੂਰ ਨੇ ਜੀ। ਹਾਂਜੀ। ਸੋ ਕਦੇ ਕਿਸੇ ਦੇ ਕਾਰਜਕਾਲ ਤੇ ਰੋਕ ਲਾ ਦਿੰਦੇ ਨੇ, ਹੈਨਾ, ਕਦੇ ਕਿਸੇ ਦੇ ਫੈਸਲਿਆਂ ਤੇ ਰੋਕ ਲਾ ਦਿੰਦੇ ਨੇ, ਕਦੇ ਬਿੱਲ ਰੋਕੀ ਬੈਠੇ ਨੇ, ਹੈਨਾ। ਤੇ ਮਤਲਬ ਆਪਾਂ ਕੱਲ੍ਹ ਹੀ ਗੱਲ ਕਰਕੇ ਹਟੇ ਹਾਂ ਕਿ ਆਹ ਕਿਹੜਾ ਢੰਗ ਤਰੀਕਾ, ਪਰ ਹੁਣ ਕਹਿੰਦੇ ਜੀ ਟਮਾਟਰਾਂ ਤੇ ਰੋਕ ਲਾ। ਫਿਕਰ ਨਾ ਕਰੋ, ਪੂਰੇ ਪੰਜਾਬ ਦੇ ਖਰੀਦਣ ਤੇ ਰੋਕ ਨਹੀਂ ਲਾਈ ਉਹਨਾਂ ਨੇ। ਠੀਕ ਹੈ। ਸਿਰਫ ਉਹਨਾਂ ਨੇ ਰਾਜ ਭਵਨ ਦੇ ਅੰਦਰ ਟਮਾਟਰ ਖਰੀਦਣ ਤੇ ਰੋਕ ਲਾਈ ਆ। ਬਈ ਜਿੱਥੇ 25-30 ਕਿਲੋ ਟਮਾਟਰ ਆਉਂਦੇ ਹੋਣ ਉੱਥੇ ਫਿਕਰ ਤਾਂ ਹੋਣਾ ਹੀ ਹੈ। ਚੰਡੀਗੜ੍ਹ 'ਚ 200 ਰੁਪਏ ਕਿਲੋ ਮਿਲਦਾ ਟਮਾਟਰ। ਅੱਛਾ, ਵਾਹ। 180 ਰੁਪਏ ਤੋਂ ਲੈ ਕੇ 200 ਰੁਪਏ ਕਿਲੋ ਟਮਾਟਰ ਵਿਕ ਰਿਹਾ। ਤੇ ਜੇ ਇਹੋ ਜਿਹੇ ਲੀਡਰਾਂ ਸ਼ੀਡਰਾਂ ਨੇ ਖਰੀਦਣਾ ਤੇ ਖਰੀਦਣਾ ਵੀ ਕਿਸੇ ਹੋਰ ਨੇ ਹੋਵੇ, ਫਿਰ ਤਾਂ ਹੋਰ 10 ਰੁਪਏ ਮਹਿੰਗਾ ਹੋ ਜਾਂਦਾ ਹੋਣਾ। ਹਾਂਜੀ, ਬਿਲਕੁਲ। ਉਹ ਵਿੱਚ ਅਗਲਿਆਂ ਨੇ ਆਪਣਾ ਵੀ ਤਾਂ ਟਮਾਟਰ ਕੱਢਣੇ ਹੁੰਦੇ ਆ। ਬਿਲਕੁਲ। ਮੈਂ ਨਹੀਂ ਕਹਿੰਦਾ ਕਿ ਇੱਥੇ ਵਾਲੇ ਵੀ ਸਾਰੇ ਇਹੋ ਜਿਹੇ ਹੋਣਗੇ। ਆਪਾਂ ਇੱਕ ਵਰਤਾਰਾ ਕਹਿੰਦੇ ਕਿ ਸਰਕਾਰੀ ਖਰੀਦਣ ਲੱਗੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਅਕਸਰ। ਸਰਕਾਰੀ ਬਿੱਲ। ਅੱਛਾ, ਤੁਸੀਂ ਉਹੀ ਪ੍ਰਵੀਨ ਜੀ, ਹਾਂਜੀ, ਤੁਹਾਨੂੰ ਮੈਂ ਇੱਕ ਵਰਤਾਰਾ ਦੱਸਦਾ। ਹਾਂਜੀ। ਤੁਸੀਂ ਪੈਟਰੋਲ ਪੰਪ ਤੇ ਤੇਲ ਪਵਾ ਲਓ, ਠੀਕ ਹੈ। ਤੁਸੀਂ ਕਿਸੇ ਦੁਕਾਨ ਤੇ, ਕਰਿਆਨੇ ਵਾਲੀ ਤੇ ਕਿਸੇ ਸਮਾਨ ਲੈ ਲਓ, ਉਹਨੂੰ ਕਹਿ ਦਿਓ ਜੀ ਕਿ ਮੈਂ ਆਪਣੀ ਸੰਸਥਾ ਲਈ ਲੈਣਾ ਹੈ, ਮੈਂ ਜਾਂ ਆਪਣੇ ਦਫ਼ਤਰ ਲਈ ਲੈਣਾ, ਆਪਣੀ ਕੰਪਨੀ ਲੈਣਾ। ਉਹ ਪੁੱਛਣਗੇ ਬਿੱਲ ਕਿੰਨੇ ਦਾ ਬਣਾਈਏ ਜੀ। ਆਪ ਹੀ ਪੁੱਛਣ ਲੱਗ ਜਾਂਦੇ ਤੁਹਾਨੂੰ ਪਹਿਲਾਂ ਹੀ। ਜੀ। ਮਤਲਬ ਇਹਦਾ ਮਤਲਬ ਉਹਨੂੰ ਪਤਾ ਕਿ ਜਿਹੜੇ ਲੋਕ ਇਹੋ ਜਿਹੇ ਆਉਂਦੇ ਠੱਗੀ ਲਈ ਆਉਂਦੇ ਆ ਨਾ। ਇਹ ਸ਼ਬਦ ਕਿੱਥੋਂ ਆਇਆ, ਕਿਉਂ ਆਵੇ। ਜੀ। ਸੋ ਇਸ ਤਰ੍ਹਾਂ ਦਾ ਇਹ ਹੁਣ ਟਮਾਟਰ ਖਰੀਦਣ ਦਾ ਮਾਮਲਾ, ਕਹਿੰਦੇ ਜੀ 25-30 ਕਿਲੋ ਟਮਾਟਰ ਖਰੀਦਣੇ ਪੈਂਦੇ ਆ, ਤੇ ਭਾਈ 200 ਰੁਪਏ ਕਿਲੋ ਜੇ ਟਮਾਟਰ ਹੋਏ, ਇਹਨਾਂ ਤਾਂ ਹਿਸਾਬ ਲਾ ਲਓ ਕਿ 5000 ਦਾ ਟਮਾਟਰ ਚੱਲ ਜਾ ਕਰਨੇ। ਸੋ ਰਾਜਪਾਲ ਹੋਰੀ ਕਹਿੰਦੇ ਕਿ ਭਾਈ ਪੰਜਾਬ ਦੇ ਲੋਕ, ਚੰਡੀਗੜ੍ਹ ਦੇ ਲੋਕ ਜੇਕਰ ਟਮਾਟਰ ਤੋਂ ਕੰਨੀ ਕਤਰਾ ਰਹੇ ਨੇ, ਮਹਿੰਗਾ ਇੰਨਾ। ਪਿਛਲੇ ਦਿਨਾਂ 'ਚ ਆਪਾਂ ਲਗਾਤਾਰ ਗੱਲਾਂ ਕੀਤੀਆਂ, ਕਿਤੇ ਟਰੱਕ ਚੋਰੀ ਹੋ ਗਿਆ, ਕਿਤੇ ਖੇਤ 'ਚੋਂ ਟਮਾਟਰ ਚੋਰੀ ਹੋ ਗਏ, ਹੈਨਾ, ਕਿਤੇ ਖੋਹ ਕੇ ਲੈ ਗਏ ਗੱਡੀ, ਕਿਤੇ ਦੇ ਪੈਸੇ ਨਹੀਂ ਆੜਤੀਏ ਨੇ ਮਾਰ ਲਏ। ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚ ਫਸਲ ਬਰਬਾਦ ਹੋਣ ਕਾਰਨ ਟਮਾਟਰ ਬਹੁਤ ਮਹਿੰਗਾ, ਅਜੇ ਵੀ ਦੁਰਸਤ ਨਹੀਂ ਹੋਇਆ। ਸਰਕਾਰਾਂ ਦਮ ਭਰੀ ਜਾਂਦੀਆਂ, ਅਸੀਂ ਕੰਟਰੋਲ ਰੇਟ ਤੇ ਵੇਚ ਰਹੇ ਹਾਂ, 60 ਰੁਪਏ ਕਿਲੋ ਮਿਲਣਗੇ, 50 ਰੁਪਏ, ਕੁਛ ਨਹੀਂ ਮਿਲਦਾ, ਡਰਾਮੇਬਾਜ਼ੀ ਆ। ਤੇ ਉਹ ਰਾਜਪਾਲ ਹੋਰੀ ਕਹਿੰਦੇ ਜੀ ਮੈਂ ਲੋਕਾਂ ਵਰਗਾ
ਹੂੰ। ਮੈਂ ਲੋਕਾਂ ਦੀ ਪੀੜ 'ਚ ਸ਼ਾਮਲ ਹੈ, ਮੈਂ ਹੱਲ ਤਾਂ ਕੋਈ ਨਹੀਂ ਕਰ ਸਕਦਾ, ਮੈਂ ਇਹੀ ਕਰ ਸਕਦਾ ਕਿ ਮੈਂ ਵੀ ਟਮਾਟਰ ਨਹੀਂ ਖਾਊਂਗਾ। ਇਸ ਲਈ ਕਹਿੰਦੇ ਕਿ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕਰਤੀ ਕਿ ਭਾਈ ਮੇਰੇ ਰਾਜ ਭਵਨ ਦੇ ਅੰਦਰ, ਮੇਰੇ ਰਾਜ ਭਵਨ ਦੀ ਰਸੋਈ 'ਚ ਇੱਥੇ ਮੇਰੇ ਲਈ ਜਾਂ ਹੋਰ ਤੁਹਾਡੇ ਸਾਰਿਆਂ ਲਈ ਜਿਹੜੀ ਵੀ ਰੋਟੀ ਪਾਣੀ ਬਣੂਗੀ ਉਹਦੇ ਵਿੱਚ ਟਮਾਟਰ ਦੀ ਵਰਤੋਂ ਨਹੀਂ ਹੋਊਗੀ। ਇਸ ਲਈ ਜੀ ਤੁਸੀਂ ਕਹਿ ਸਕਦੇ ਹੋ ਕਿ ਅੱਜ ਕੱਲ੍ਹ ਪੰਜਾਬ ਦੇ ਰਾਜ ਭਵਨ ਦੇ ਅੰਦਰ ਟਮਾਟਰ ਬੈਨ ਹੋ ਗਿਆ। ਜੀ, ਜੀ, ਜੀ। ਪਰ ਇਹਦੇ ਨਾਲ ਇੱਕ ਗੱਲ ਤਾਂ ਭਾਵਾਂ ਸਿੱਧੇ ਤੌਰ ਤੇ ਭਾਵਾਂ ਸਿੱਧੇ ਤੌਰ ਤੇ ਸਰਕਾਰ ਨੇ ਮੰਨੀ ਹੈ, ਉਹ ਇਹ ਹੈ ਕਿ ਜਦੋਂ ਤੁਹਾਡੀ ਮੰਡੀ ਦਾ ਕੰਟਰੋਲ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ, ਤੁਸੀਂ ਦੇਖ ਲਓ ਕੀ ਹਸ਼ਰ ਹੈ। ਬਿਲਕੁਲ। ਜੇਕਰ ਕਿਸਾਨ ਦੀ ਹਰ ਪੈਦਾਵਾਰ ਦੇ ਉੱਤੇ MSP ਹੋਵੇ ਤੇ ਉੱਥੇ ਵਿਕਦੀ ਹੋਵੇ, ਨਾ ਬਸ ਪਹਿਲਾਂ ਸਸਤੇ ਭਾਅ ਵਿਕਦੀ ਦੀ ਜ਼ਖੀਰੇਬਾਜ਼ੀ ਹੋਵੇ, ਜਦੋਂ ਜ਼ਖੀਰੇਬਾਜ਼ੀ ਹੋ ਗਈ, ਜਦੋਂ ਉਹਦਾ ਸੀਜ਼ਨ ਲੰਘੇ ਤੇ ਨਾ ਉਹ ਮਹਿੰਗੀ ਹੋਵੇ। ਬਿਲਕੁਲ। ਸੋ ਤੁਸੀਂ ਇਹ ਤਾਂ ਮੰਨੋ ਨਾ ਕਿ ਤੁਸੀਂ ਜਿਹੜਾ ਨਿੱਜੀਕਰਨ ਕਰਨ ਜਾ ਰਹੇ ਸੀਗੇ, ਉਹਦੇ ਸਿੱਟੇ ਇਹੀ ਨਿਕਲਣੇ ਸੀ, ਚਾਹੇ ਨਹੀਂ, ਪਰ ਪੰਜਾਬ ਹਲੇ ਵੀ ਬਰਕਰਾਰ ਹੈ ਉਹ। ਇਹ ਖਾਸ ਕਰਕੇ ਪ੍ਰਵੀਨ ਜੀ, ਮੈਂ ਅੱਜ ਬੜੀ ਗੰਭੀਰਤਾ ਨਾਲ ਇਹ ਗੱਲ ਕਹਿਣ ਜਾ ਰਿਹਾ ਹਾਂਜੀ, ਕਿ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ, ਦੇਸ਼ ਦੇ ਸੁਹਿਰਦ ਧਿਰਾਂ, ਹਾਂਜੀ। ਸੰਗਠਨ, ਰਾਜਨੀਤਿਕ ਧਿਰਾਂ, ਸੂਬਿਆਂ ਦੇ ਲੋਕ ਇਸ ਗੱਲ ਲਈ ਸੁਚੇਤ ਰਹਿਣ ਕਿ ਕੇਂਦਰ ਨੇ ਕਾਨੂੰਨ ਵਾਪਸ ਲਏ ਨੇ, ਨੀਤੀ ਵਾਪਸ ਨਹੀਂ ਲਈ। ਨੀਤੀ ਅਜੇ ਵੀ ਉਸੇ ਤਰ੍ਹਾਂ ਹੈ, ਵਪਾਰੀਕਰਨ ਹੋ ਰਿਹਾ ਹੈ, ਪ੍ਰਾਈਵੇਟਕਰਨ ਹੋ ਰਿਹਾ ਹੈ। ਲਗਾਤਾਰ ਕਿਸਾਨਾਂ ਨੂੰ ਇਸ ਜਨਾ ਭਰਮਾ ਕੇ ਬਾਇਆ ਆੜਤੀ, ਬਾਇਆ ਸੀਲੋ ਇਹ ਕਾਰਵਾਈ ਜਾਰੀ ਹੈ। ਔਰ ਦਿਨ ਰਹਿੰਦਿਆਂ ਪੰਜਾਬ ਦੇ ਅੰਦਰ ਜਦੋਂ ਸੜਕ ਬਣ ਗਈ ਬਾਰਡਰ ਵਾਲੀ, ਉਸ ਦਿਨ ਦੇਖਿਓ ਫਿਰ ਸਾਡੇ ਖੇਤਾਂ ਵੱਲ ਨੂੰ ਆਉਣਗੇ, ਜਾਗਦੇ ਰਹੋ। ਜੀ ਬਿਲਕੁਲ। ਇਹਦੀ ਪ੍ਰਤੱਖ ਉਦਾਹਰਨ ਇਹ ਹੈ ਕਿ ਤੁਸੀਂ ਨਾਸਿਕ ਦੇ ਜਿਹੜਾ ਪਿਆਜ਼ ਉਗਾਉਂਦਾ ਕਿਸਾਨ, ਉਹਦੇ ਨਾਲ ਗੱਲ ਕਰ ਲਓ। ਤੁਸੀਂ ਮੱਧ ਪ੍ਰਦੇਸ਼ ਦੇ ਟਮਾਟਰ ਪੈਦਾ ਕਰਨ ਵਾਲੇ ਕਿਸਾਨ ਨਾਲ ਗੱਲ ਕਰ ਲਓ। ਹਰਿਆਣੇ, ਹਿਮਾਚਲ ਦੇ ਸੇਬਾਂ ਵਾਲਿਆਂ ਨਾਲ ਗੱਲ ਕਰ ਲਓ। ਤੁਸੀਂ ਪੰਜਾਬ ਦੇ ਆਲੂ ਵਾਲਿਆਂ ਨਾਲ ਗੱਲ ਕਰ ਲਓ। ਤੁਸੀਂ UP 'ਚ ਗੰਨੇ ਵਾਲਿਆਂ ਨਾਲ ਗੱਲ ਕਰ ਲਓ। ਬਿਲਕੁਲ, ਤੁਹਾਨੂੰ ਉਹ ਦੱਸਣਗੇ ਕਿ ਕੀ ਹਾਲਾਤ ਨੇ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਬਹੁਤ ਧੰਨਵਾਦ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।